ਮਿਡਲ ਈਸਟ ਦੇ ਵਿੱਚ ਜਿਹਦੀ ਵੀ ਗੱਦੀ ਗਈ ਆ ਅਮਰੀਕਾ ਦੇ ਕਰਕੇ ਹੀ ਗਈ। ਜਿਹਨੇ ਬਣਾ ਕੇ ਰੱਖੀ ਆ ਉਹ ਅੱਜ ਤੇ ਹੀ ਬਣੇ ਹੋਏ। ਜੇ ਅਸੀਂ ਕਹੀ ਜਾਈਏ ਕਿ ਪਰਮਾਣੂ ਬੰਬ ਬਣਾਉਣ ਲੱਗੇ ਹੋਏ ਆ ਤਾਂ ਉਹ ਤਾਂ ਨੇਤਨਯਾਹੂ ਅੱਜ ਦਾ ਥੋੜੀ, ਉਹ ਤਾਂ 25 ਸਾਲ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਕੱਲ ਬਣਾ ਲੈਣਾ ਇਹਨਾਂ ਨੇ, ਪਰਸੋਂ ਬਣਾ ਲੈਣਾ। ਜਦੋਂ ਅਲੀ ਖੈਮਨਾਈ ਆਇਆ ਸੀਗਾ ਪਾਵਰ 'ਚ, ਉਹਨੇ ਦੇਖਿਆ ਹੀ ਕਹਿੰਦੇ ਜਿਹੜਾ ਸੈਨਾ ਆ ਉਹ ਸਿਰਫ ਸੈਲਰੀ ਲਈ ਕੰਮ ਕਰਦੀ ਆ। ਫਿਰ ਉਹਨੇ IRGC ਨਿਯੁਕਤ ਕੀਤਾ ਸੀਗਾ ਕਿ ਇਹ ਜਿਹੜੇ ਲੋਕ ਆ ਇਹਨਾਂ ਦੇ ਹਿੱਤ ਜਿਹੜੇ ਆ ਇਕੱਲੇ ਤਨਖਾਹ ਤੱਕ ਹੀ ਸੀਮਿਤ ਨਾ ਹੋਣ, ਇਹ ਧਰਮ ਨੂੰ, ਕੌਮ ਨੂੰ, ਦੇਸ਼ ਨੂੰ ਪਹਿਲ ਦਿੰਦੇ ਹੋਣ। ਫਿਰ ਉਹ ਬੰਦੇ ਫੌਜ ਨੂੰ ਕੰਟਰੋਲ ਨੇ ਵੀ ਕਹਿੰਦੇ ਜਿਹਦੇ ਘਰ ਦਾਣੇ ਆ ਨਾ ਉਹਦੇ ਕਮਲੇ ਵੀ ਸਿਆਣੇ। ਠੀਕ ਹੈ ਨਾ ਜੀ। ਸੋ ਜਿਹੜਾ ਤਾਕਤਵਰ ਹੁੰਦਾ ਨਾ, ਸ਼ਕਤੀਸ਼ਾਲੀ ਹੁੰਦਾ, ਮੈਂ ਇਹ ਦੇਖਦਾ ਨਾ, ਉਹਦੇ ਲਈ ਗਲਤ ਸਹੀ ਕੁਛ ਨਹੀਂ। ਜਦੋਂ ਤੁਸੀਂ ਤਾਕਤਵਰ ਹੁੰਦੇ ਆ ਨਾ, ਸਾਰੀ ਦੁਨੀਆ ਤੁਹਾਡੇ ਪਿੱਛੇ ਖੜੀ ਹੋਵੇ। ਬਿਲਕੁਲ। ਹੁਣ ਮਿਡਲ ਈਸਟ ਦੇ ਵਿੱਚ ਚਾਹੇ ਉਹਨਾਂ ਦੇ ਸੈਨਾ ਬੇਸ ਆ, ਸਾਰਾ ਖਰਚਾ ਮਿਡਲ ਈਸਟ ਤੋਂ ਹੀ ਲੈਂਦੇ ਆ। ਬਿਲਕੁਲ। ਦੂਸਰਾ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ, ਜਿੱਥੇ ਅਮਰੀਕਾ ਜਾਂ ਪੱਖੀ ਦੇਸ਼ ਹੈਗੇ ਆ, ਚਾਹੇ ਮਿਡਲ ਈਸਟ ਦੇ ਆ, ਉਹ ਮਾੜੇ ਆ। ਦੁਬਈ ਮਾੜਾ, ਕਤਰ, ਸਾਊਦੀ ਅਰਬ, ਸਾਰੀ ਦੁਨੀਆ ਜਾਂਦੀ। ਪੰਜਾਬੀ ਇਮੋਸ਼ਨਲ ਹੁੰਦੇ ਨੇ, ਬਹੁਤ ਜਲਦੀ ਕਿਸੇ ਨੂੰ ਵੀ ਸਵੀਕਾਰ ਕਰ ਲੈਂਦੇ ਨੇ, ਖਾਸ ਤੌਰ ਤੇ ਜਿਹੜਾ ਤਕੜੇ ਅੱਗੇ ਸਿਰ ਚੱਕਦਾ। ਪੰਜਾਬੀਆਂ ਦਾ ਆਪਣਾ ਇਤਿਹਾਸ ਸ਼ਹੀਦੀਆਂ ਨਾਲ ਥੋੜਾ ਜਿਹਾ ਭਰਿਆ ਹੋਇਆ। ਤੇ ਉਹ ਜਿੱਦਾਂ ਹੁਣ ਪੂਰਾ ਸ਼ੀਆ ਸਮਾਜ ਇੱਕ ਉਹਨੂੰ ਐਜ਼ ਏ ਸ਼ਹੀਦ ਸਮਝ ਰਿਹਾ ਨਾ, ਫਿਰ ਉਹ ਚੀਜ਼ ਆਪਾਂ ਨੂੰ ਕਿਤੇ ਨਾ ਕਿਤੇ ਹਿੱਟ ਕਰ ਦਿੰਦੀ। ਜਿਹੜੇ ਇਜ਼ਰਾਈਲ ਦੇ ਜਿਊ ਸਭ ਤੋਂ ਰਿਚ ਆਦਮੀ ਉਹੀ ਹੈ। ਬਿਲਕੁਲ। ਸਾਰਾ ਟੈਕ ਵਰਡ ਉਹਨਾਂ ਦਾ ਆ, ਜੋ ਆਪਣਾ ਸੋਸ਼ਲ ਮੀਡੀਆ ਸਾਰਾ ਉਹਨਾਂ ਦਾ ਆ ਹਨਾ। ਪਹਿਲਾਂ ਅਸੀਂ ਹੱਥਾਂ ਨਾਲ ਲੜਦੇ ਸੀ, ਫਿਰ ਭਾਲਿਆਂ ਭੂਲਿਆਂ ਤੇ ਆ ਗਏ, ਫਿਰ ਤਲਵਾਰਾਂ ਤੇ ਆ ਗਏ, ਫਿਰ ਬੰਦੂਕਾਂ ਤੇ ਆ ਗਏ ਆ, ਹੁਣ ਅਸੀਂ ਪਰਮਾਣੂ ਬੰਬਾਂ ਤੱਕ ਆ ਗਏ ਆ। ਮਤਲਬ ਕਿ ਇਹ ਚੀਜ਼ ਰਹਿਣੀ ਹੀ ਰਹਿਣੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਅਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜੰਗ ਭਰੇ ਮਾਹੌਲ ਨੇ। ਇੱਕ ਕਨਫਲਿਕਟ ਟਰੈਕਰ ਹੈ, ਉਸ ਤੇ ਜਦੋਂ ਦੇਖਦੇ ਆ ਤਾਂ ਤਕਰੀਬਨ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਡਾਟ ਲੱਗੇ ਹੋਏ ਨਜ਼ਰ ਆਉਂਦੇ ਨੇ, ਜਿਹੜੇ ਕਿ ਕਿਤੇ ਤਾਂ ਸਿਵਲ ਰਾਈਟ ਨੇ, ਕਿਤੇ ਪੋਲੀਟੀਕਲ ਬਹੁਤ ਜ਼ਿਆਦਾ ਦਬਾਅ ਹੈ, ਇਹਨਾਂ ਕਰਕੇ ਜੰਗਾਂ ਨੇ, ਕਿਤੇ ਕੋਈ ਕਾਰਨ ਹੈ ਤੇ ਕਿਤੇ ਕੋਈ। ਪਰ ਉਹਨਾਂ ਸਾਰੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਧਿਆਨ ਹਮੇਸ਼ਾ ਦੇ ਲਈ ਜਿਹੜੀਆਂ ਜੰਗਾਂ ਖਿੱਚਦੀਆਂ ਨੇ ਉਹ ਜੰਗਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਸਿੱਧੇ ਜਾਂ ਅਸਿੱਧੇ ਤੌਰ ਦੇ ਨਾਲ ਸ਼ਾਮਲ ਹੁੰਦਾ ਹੈ। ਇਸੇ ਤਰ੍ਹਾਂ ਦੀ ਜੰਗ ਇਸ ਸਮੇਂ ਅਸੀਂ ਦੇਖ ਰਹੇ ਹਾਂ, ਜਿਸ ਨੂੰ ਜੰਗ ਦਾ ਨਾਮ ਹਾਲੇ ਅਫੀਸ਼ੀਅਲ ਤੌਰ ਤੇ ਬੇਸ਼ੱਕ ਨਹੀਂ ਦਿੱਤਾ ਗਿਆ, ਪਰ ਉਸ ਤੋਂ ਘੱਟ ਹਾਲਾਤ ਵੀ ਨਹੀਂ ਨੇ। ਗੱਲ ਕਰ ਰਹੇ ਹਾਂ ਅਮਰੀਕਾ ਅਤੇ ਇਜ਼ਰਾਈਲ ਦੇ ਇਕੱਠੇ ਹੋ ਕੇ ਈਰਾਨ ਤੇ ਕੀਤੇ ਗਏ ਹਮਲੇ ਦੀ। ਇਹ ਸਾਰੇ ਹਮਲੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਈਏ ਕਿ ਅਸੀਂ ਕੋਈ ਵਾਰ ਐਕਸਪਰਟ ਨਹੀਂ ਆ, ਪਰ ਜਿਸ ਵੀ ਤਰੀਕੇ ਦੀਆਂ ਖਬਰਾਂ ਉਸ ਜਗ੍ਹਾ ਤੋਂ ਨਿਕਲ ਕੇ ਆ ਰਹੀਆਂ ਨੇ, ਉਸ ਦੇ ਆਧਾਰ ਤੇ ਅਤੇ ਪੋਲੀਟੀਕਲ ਤਾਣਾ ਬਾਣਾ ਜਿਹੜਾ ਉਸ ਨੂੰ ਸਮਝਦਿਆਂ ਹੋਇਆਂ ਕੀ ਕੁਝ ਸਿੱਟੇ, ਕੀ ਕੁਝ ਸਾਰੀਆਂ ਘਟਨਾਵਾਂ ਨੇ, ਉਸ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਬਾਈ ਮਨਦੀਪ ਸਿੰਘ ਹੁਣੀ ਮੌਜੂਦ ਨੇ। ਤੁਸੀਂ ਇਹਨਾਂ ਨੂੰ ਆਮ ਤੌਰ ਤੇ ਵੇਖਦੇ ਹੋਵੋਗੇ, ਇਹ ਆਪਣੇ ਵੱਲੋਂ ਐਨਾਲਿਸਿਸ ਕਰਕੇ ਚੀਜ਼ਾਂ ਨੂੰ ਤੁਹਾਡੇ ਅੱਗੇ ਰੱਖਦੇ ਨੇ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਆਪਾਂ ਇਸ ਜੰਗ ਦੇ ਬਾਰੇ ਜੇਕਰ ਗੱਲ ਕਰੀਏ, ਜਿਹਨੂੰ ਜੰਗ ਹਾਲੇ ਕਹਿ ਵੀ ਨਹੀਂ ਰਹੇ, ਇਹ ਤਾਂ ਕਹਿ ਰਹੇ ਵੀ ਅਸੀਂ ਪ੍ਰੀਵੈਂਟਿਵ ਮੈਜਰਸ ਲੈਂਦੇ ਹੋਏ ਇੱਕ ਹਮਲਾ ਕਰ ਦਿੱਤਾ ਹੈ। ਠੀਕ ਹੈ। ਅਮਰੀਕਾ, ਇਜ਼ਰਾਈਲ, ਇਹਨਾਂ ਨੇ ਕੀ ਦੁਨੀਆ ਦਾ ਠੇਕਾ ਚੱਕਿਆ ਹੋਇਆ ਵੀ ਦੁਨੀਆ ਨੂੰ ਜਿਹੜਾ, ਜਾਂ ਫਿਰ ਖਾਸ ਤੌਰ ਤੇ ਮਿਡਲ ਈਸਟ ਨੂੰ ਅਸੀਂ ਬਚਾਉਣਾ ਹੈ ਈਰਾਨ ਦੇ ਵੱਲੋਂ ਕੀਤੀ ਜਾ ਰਹੀ ਤਿਆਰੀ ਤੋਂ। ਇਹਨੂੰ ਕਿਵੇਂ ਦੇਖਿਆ ਜਾਵੇ ਜਦੋਂ ਵਾਰ ਦਾ ਇਹ ਕਾਰਨ ਦਿੰਦਾ ਅਮਰੀਕਾ ਜਾਂ ਫਿਰ ਇਜ਼ਰਾਈਲ ਵੀ ਭਾਈ ਇਹਨਾਂ ਦੇ ਵੱਲੋਂ ਤਾਂ ਨਿਊਕਲੀਅਰ ਪਾਵਰ ਬਣਨ ਦੀ ਤਿਆਰੀ ਹੈ, ਨਿਊਕਲੀਅਰ ਬੰਬ ਬਣਾਉਣ ਜਾ ਰਹੇ ਨੇ, ਵਿੱਚ ਹੀ ਕਹੀ ਜਾਂਦੇ ਨੇ ਇੱਕ ਦਿਨ 'ਚ ਬਣ ਜਾਣਾ ਸੀ। ਉਹ ਵੀ ਕਨਸੈਪਟ ਸਮਝ ਨਹੀਂ ਆਉਂਦਾ, ਪਰ ਮੁੱਢਲੇ ਤੌਰ ਤੇ ਜੇ ਸਮਝਣਾ ਹੋਵੇ ਤਾਂ ਸੱਚੀਓ ਇਸ ਹਮਲੇ ਦੇ ਪਿੱਛੇ ਕਾਰਨ ਨਿਊਕਲੀਅਰ ਪਾਵਰ ਬਣਨ ਤੋਂ ਰੋਕਣਾ ਹੀ ਹੈ ਜਾਂ ਫਿਰ ਕੋਈ ਨਿੱਜੀ ਹਿੱਤ ਨੇ? ਦੇਖੋ, ਬਹੁਤ ਸਾਰੇ ਕਾਰਨ ਆ ਨਾ। ਜਿੱਦਾਂ ਨਿਊਕਲੀਅਰ ਪਾਵਰ ਬਣਨ ਤੋਂ ਰੋਕਣਾ ਵੀ ਇੱਕ ਕਾਰਨ ਹੈ। ਠੀਕ ਹੈ। ਕਿਉਂਕਿ ਜੇਕਰ ਈਰਾਨ ਨਿਊਕਲੀਅਰ ਪਾਵਰ ਬਣ ਜਾਂਦਾ ਤਾਂ ਇਜ਼ਰਾਈਲ ਕਿਤੇ ਨਾ ਕਿਤੇ ਥ੍ਰੈਟ ਹੁੰਦਾ ਆ। ਮਿਡਲ ਈਸਟ ਦੇ ਵਿੱਚ ਉਹਦੀ ਜਿਹੜੀ ਪਾਵਰ ਆ ਉਹ ਘਟਦੀ ਹੈ। ਚੈਲੰਜ ਆਉਂਦਾ ਸਿੱਧਾ। ਹਾਂ, ਉਹਨੂੰ ਸਿੱਧਾ ਚੈਲੰਜ ਹੁੰਦਾ। ਦੂਜਾ, ਈਰਾਨ ਦੇ ਵਿੱਚ ਜਿਹੜੇ ਰਜੀਮ ਆ ਉਹ ਡਾਲਰ ਦੇ ਵਿੱਚ ਜਿਹੜਾ ਆਪਣਾ ਤੇਲ ਨਹੀਂ ਵੇਚ ਰਹੇ ਹੈਗੇ। ਠੀਕ ਹੈ। ਜਿਹੜੇ ਚਾਈਨਾ ਨੂੰ ਵੇਚਦੇ ਉਹ ਯੂਆਨ ਚ ਵੇਚਦੇ ਆ, ਜਾਂ ਜੇ ਕਿਸੇ ਵੀ ਹੋਰ ਪਾਸੇ ਵੇਚਦੇ ਆ ਉਹ ਡਾਲਰ ਚ ਨਹੀਂ ਵੇਚ ਰਹੇ। ਪੈਟਰੋ ਡਾਲਰ ਨੂੰ ਚੈਲੰਜ ਹੈ। ਹਾਂ, ਕਹਿ ਲਓ ਕਿ ਹਾਂ ਡਾਲਰ ਨੂੰ ਚੈਲੰਜ ਆ, ਉਹਨਾਂ ਨੂੰ ਮਹਿਸੂਸ ਹੋ ਰਿਹਾ। ਦੂਜਾ, ਈਰਾਨ ਦਾ ਪੈਟਰੋਲ ਵੀ ਅਮਰੀਕਾ ਲਈ ਜ਼ਰੂਰੀ ਹੈਗਾ। ਸੋ ਮਤਲਬ ਕਈ ਆਰਥਿਕ ਤੌਰ ਤੇ ਕਾਰਨ ਹੈਗੇ ਆ। ਜਾਂ ਈਰਾਨ ਚਾਈਨਾ ਦੇ ਲੱਗ ਗਿਆ, ਰਸ਼ੀਆ ਦੇ ਲੱਗ ਗਿਆ, ਜਾਂ ਚਾਈਨਾ ਦੀ ਜੋ ਜ਼ਰੂਰਤ ਹੈਗੀ ਆ ਆਇਲ ਦੀ 60-70% ਉਹ ਈਰਾਨ ਤੇ ਨਿਰਭਰ ਆ। ਸੋ ਇਨਡਾਇਰੈਕਟਲੀ
ਚਾਈਨਾ ਨੂੰ ਵੀ ਇਹਨਾਂ ਨੇ ਟਾਰਗੇਟ ਕਰਨਾ ਹੈ, ਕਿਉਂਕਿ ਜਿਹੜੀਆਂ ਨਾ ਵੱਡੀਆਂ ਪਾਵਰਸ ਹੁੰਦੀਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਧਾ ਤਾਂ ਆਪਸ ਚ ਨਹੀਂ ਲੜਦੀਆਂ ਹੁੰਦੀਆਂ, ਪਰ ਜਿਹੜੇ ਚੇਲੇ ਚਪਟੇ ਹੁੰਦੇ ਆ ਪਹਿਲਾਂ ਉਹਨਾਂ ਨੂੰ ਨਿਪਟਾਇਆ ਜਾਂਦਾ। ਕਿਹੜਾ ਤੇ ਇਹਨੂੰ ਸੁਣਾਉਣਾ ਨੌ ਨੂੰ, ਉਹ ਵਾਲਾ ਕੰਮ ਕਰਦੇ ਨੇ। ਹਾਂ, ਮਤਲਬ ਉਹ ਹਿਸਾਬ ਨਾਲ ਚੀਜ਼ਾਂ ਹੋ ਜਾਂਦੀਆਂ। ਬਾਕੀ ਉਹਦੇ ਵਿੱਚ ਹੀ ਕਈ ਚੀਜ਼ਾਂ ਵਿੱਚ ਇਕੱਠੀਆਂ ਜੋੜਤੀਆਂ ਜਾਂਦੀਆਂ ਕਿ ਡਿਕਟੇਟਰਸ਼ਿਪ ਆ 37-40 ਸਾਲ ਤੋਂ ਆ, ਉੱਥੇ ਲੋਕ ਦੁਖੀ ਆ, ਉਹ ਵੀ ਵਿੱਚ ਹੀ ਸਾਰੀਆਂ ਚੀਜ਼ਾਂ ਜਾਂਦੀਆਂ। ਸੋ ਬਹੁਤ ਸਾਰੇ ਕਾਰਨ ਹੋ ਜਾਂਦੇ ਆ ਜਿਹੜੇ ਇਕੱਠੇ ਹੋ ਜਾਂਦੇ ਆ, ਜਿਹਦੇ ਵਿੱਚ ਇਜ਼ਰਾਈਲ ਦੇ ਵੀ ਵਾਧੂ ਹਿੱਤ ਹੈਗੇ ਆ, ਉਹ ਵੀ ਐਕਸਪੈਂਡ ਕਰਨਾ ਚਾਹੁੰਦਾ ਆਪਣਾ, ਜਾਂ ਉਹ ਮਿਡਲ ਈਸਟ 'ਚ ਪਾਵਰ ਬਣੀ ਰਹਿਣਾ ਚਾਹੁੰਦਾ। ਸੋ ਇਕੱਠੇ ਹੋ ਕੇ ਇਹ ਸਾਰੀਆਂ ਚੀਜ਼ਾਂ ਕਹਿ ਸਕਦੇ ਆ। ਅਗਲੇ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਜੇ ਅਸੀਂ ਕਹੀ ਜਾਈਏ ਕਿ ਪਰਮਾਣੂ ਬੰਬ ਬਣਾਉਣ ਲੱਗੇ ਹੋਏ ਆ, ਤਾਂ ਉਹ ਤਾਂ ਨੇਤਨਯਾਹੂ ਅੱਜ ਦਾ ਥੋੜੀ, ਉਹ ਤਾਂ 25 ਸਾਲ ਪਹਿਲਾਂ ਤੋਂ ਹੀ ਕਹਿ ਰਹੇ ਆ ਕਿ ਕੱਲ ਬਣਾ ਲੈਣਾ ਇਹਨਾਂ ਨੇ, ਪਰਸੋਂ ਬਣਾ ਲੈਣਾ ਉਹਨਾਂ ਨੇ। ਉਹ ਇੱਕ ਟਿਕਿਆ ਹੋਇਆ ਉਹਨਾਂ ਦਾ ਮਤਲਬ ਕਿ ਕਹਿ ਲਈਏ ਬਹਾਨਾ ਹੈ ਵੀ ਭਾਈ ਇਹ ਬਹਾਨਾ ਤਾਂ ਹੈਗਾ ਹੀ ਹੈ ਹਮਲੇ ਕਰਨ ਦਾ, ਬਾਕੀ ਵੱਖ-ਵੱਖ ਹੋਰ ਵੀ ਹੋ ਸਕਦੇ ਨੇ। ਅੱਛਾ, ਇਸ ਤੋਂ ਅੱਗੇ ਜੇਕਰ ਤੁਰੀਏ, ਠੀਕ ਹੈ ਉਹਨਾਂ ਨੇ ਹਮਲਾ ਕਰ ਦਿੱਤਾ, ਖਮੇਨਾਈ ਜਾਂ ਫਿਰ ਉਸ ਦੀ ਜਿਹੜੀ ਟੌਪ ਦੀ ਰਜੀਮ ਸੀ, ਮੋਹਰਲੀ ਕਤਾਰ ਦੀ ਰਜੀਮ ਸੀ, ਉਹਦੇ ਵਿੱਚ ਸਪਿਰਿਚੁਅਲ ਲੀਡਰ ਤੋਂ ਲੈ ਕੇ ਉਹਨਾਂ ਦੇ ਦੇਸ਼ ਨੂੰ ਚਲਾਉਣ ਵਾਲੇ ਮੋਹਰਲੀ ਕਤਾਰ ਦੇ ਲੀਡਰ, ਸੈਨਿਕ, ਉਹਨਾਂ ਨੂੰ ਮਾਰ ਦਿੱਤਾ ਗਿਆ। ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਈਰਾਨ ਰਿਟੈਲੀਏਟ ਕਰ ਰਿਹਾ ਹੈ, ਕਿ ਈਰਾਨ ਦੇ ਇਸ ਰਿਟੈਲੀਏਸ਼ਨ ਦੇ ਬਾਰੇ ਇਜ਼ਰਾਈਲ ਤੇ ਯੂਐਸ ਨੂੰ ਭਿਣਕ ਸੀ ਵੀ ਭਾਈ ਇੰਨਾ ਕੁ ਚਿਰ ਅੱਗੇ ਟਿਕ ਸਕਦੇ ਨੇ, ਕਿਉਂਕਿ ਜਦੋਂ ਆਪਾਂ ਵੈਨੀਜ਼ੁਏਲਾ ਵੱਲ ਦੇਖਦੇ ਹਾਂ, ਵੈਨੀਜ਼ੁਏਲਾ ਤੇ ਬੇਸ਼ੱਕ ਬਿਲਕੁਲ ਵੱਖਰਾ ਸੀ ਇਸ ਤਰੀਕੇ, ਇਸ ਦੇ ਨਾਲੋਂ ਤਾਂ ਹਮਲਾ, ਉੱਥੇ ਤਾਂ ਗਰਾਊਂਡ ਤੇ ਉਤਰ ਗਈ ਇਹਨਾਂ ਦੀ ਫੌਜ ਪੂਰੇ ਤਰੀਕੇ ਦੇ ਨਾਲ। ਪਰ ਉਹਦੇ ਲਿਹਾਜ਼ ਨਾਲ ਜੇ ਇਹਨੂੰ ਦੇਖਣਾ ਹੋਵੇ ਤਾਂ ਕੀ ਇਹਨਾਂ ਨੇ ਸੋਚਿਆ ਹੋਊਗਾ ਵੀ ਇਜ਼ਰਾਈਲ ਤੇ ਅਮਰੀਕਾ ਦੇ ਅੱਗੇ ਈਰਾਨ ਛੇਤੀ ਗੋਡੇ ਟੇਕ ਦੂਗਾ, ਜਾਂ ਫਿਰ ਉਹ ਜਿਸ ਤਰੀਕੇ ਦੇ ਨਾਲ, ਉਹ ਤਾਂ ਈਰਾਨ ਤਾਂ ਵੀਡੀਓਜ਼ ਪਾ ਰਿਹਾ ਨਾ ਛੋਟੇ ਛੋਟੇ ਡਰੋਨਸ ਦੀ, ਜਿਹਦੀ ਕੀਮਤ ਵੀ ਘੱਟ ਹੈ ਤੇ ਉਹ ਮਾਰ ਵੀ ਕਰਦੇ ਨੇ, ਤੇ ਕਿਵੇਂ ਦੇਖਿਆ ਜਾਵੇ ਕਿ ਅਮਰੀਕਾ ਤੇ ਇਜ਼ਰਾਈਲ ਨੂੰ ਇਸ ਗੱਲ ਦੀ ਭਿਣਕ ਸੀ ਜਾਂ ਉਹਨਾਂ ਤੋਂ ਇੰਟੈਲੀਜੈਂਸ ਰਿਪੋਰਟਾਂ ਹੋਣਗੀਆਂ? ਦੇਖੋ ਨਾ, ਜੇ ਅਸੀਂ ਗੱਲ ਕਰੀਏ ਕਿ ਇਹ ਕਹਿਣਾ ਕਿ ਅਮਰੀਕਾ ਨੂੰ ਕੋਈ ਚੀਜ਼ ਦੀ ਭਿਣਕ ਨਹੀਂ ਸੀਗੀ, ਇਹ ਤਾਂ ਗਲਤ ਗੱਲ ਆ। ਸਾਰਾ ਸੈਟੇਲਾਈਟ ਸਿਸਟਮ ਉਹਨਾਂ ਦਾ, GPS ਸਿਸਟਮ ਉਹਨਾਂ ਦਾ, ਉਹ ਸਾਰਾ ਕੁਝ ਟਰੈਕ ਕਰਦੇ ਆ। ਠੀਕ ਹੈ। ਜੇ ਉਹਨਾਂ ਨੇ 2-3 ਮਹੀਨੇ ਇਸ ਚੀਜ਼ ਲਈ ਲਾਏ ਆ ਕਿ ਸਾਰੇ ਪਾਸੇ ਪਹਿਲਾਂ ਆਪਣਾ ਸੇਫਟੀ ਰੱਖੀ ਜਾਏ, ਸਾਰੇ ਪਾਸੇ ਇਸ ਤਰ੍ਹਾਂ ਦਾ ਸੁਰੱਖਿਆ ਤੰਤਰ ਵਿਛਾਏ ਜਾਣ ਨਾ, ਡਿਫੈਂਸ ਸਿਸਟਮ ਇਦਾਂ ਦਾ ਕੀਤਾ ਜਾਵੇ, ਫੇਰ ਹੀ ਉਹਨਾਂ ਨੇ ਹਮਲਾ ਕੀਤਾ ਆ। ਬੇਸ਼ੱਕ ਉਹਨਾਂ ਨੂੰ ਇਸ ਲੈਵਲ ਤੱਕ ਦਾ ਮਤਲਬ ਕਿ ਹਮਲਾ ਜਾਂ ਉਹਨਾਂ ਨੇ ਜਵਾਬ ਦਿੱਤਾ ਹੈ ਨਾ ਈਰਾਨ ਨੂੰ, ਕਿ ਉਹਨਾਂ ਨੇ ਸੋਚਿਆ ਕਿ ਆਪਾਂ ਜਿਹੜੇ ਉੱਪਰਲੇ ਲੀਡਰ ਆ ਉਹ ਤਾਂ ਸਾਰੇ ਮਾਰਤੇ, ਇਹਨਾਂ ਨੂੰ ਕੌਣ ਆਦੇਸ਼ ਦਊਗਾ, ਲੀਡਰਲੈਸ ਕਰ ਦਿਆਂਗੇ। ਹਾਂ, ਵੀ ਇਹਨਾਂ ਨੂੰ ਕੌਣ ਆਦੇਸ਼ ਦਊਗਾ, ਕਿੱਥੇ ਕਰਨਾ ਕਿੱਥੇ ਨਹੀਂ। ਉਹਨਾਂ ਨੂੰ ਮੇਨ ਇਹੀ ਸੀਗਾ ਕਿ ਇਜ਼ਰਾਈਲ ਦੇ ਉੱਤੇ ਹੀ ਹਮਲੇ ਕੀਤੇ ਜਾਊਗੇ, ਜਿੱਦਾਂ ਕਿ 2025 ਦੇ ਵਿੱਚ ਵੀ, ਜੂਨ ਚ ਵੀ ਇਹਨਾਂ ਨੇ ਕੀਤਾ। 12 ਦਿਨ ਦੀ ਜਿਹੜੀ ਲੜਾਈ ਸੀਗੀ ਨਾ, ਕਾਫੀ ਮਿਜ਼ਾਈਲ ਤੱਕ। ਸੋ ਉਹਨਾਂ ਨੇ ਇਜ਼ਰਾਈਲ ਨੂੰ ਤਾਂ ਕਾਫੀ ਵਧੀਆ ਡਿਫੈਂਸ ਸਿਸਟਮ ਨਾਲ ਕਵਰ ਕੀਤਾ ਹੋਇਆ ਸੀਗਾ। ਸੋ ਕੀਤਾ ਉਹਨਾਂ ਨੇ ਮਿਡਲ ਈਸਟ ਨੂੰ ਵੀ ਸੀਗਾ। ਅਸਲ ਦੇ ਵਿੱਚ ਹੁਣ ਤੁਸੀਂ ਡਰੋਨਸ ਜਾਂ ਮਿਜ਼ਾਈਲਸ ਹੀ ਇੰਨੀਆਂ ਛੱਡੋਗੇ ਤਾਂ ਕਈ ਤੋਂ ਬੜਾ ਵੀ ਜਿਹੜਾ ਡਿਫੈਂਸ ਸਿਸਟਮ ਆ, ਉਹ ਕਿਤੇ ਨਾ ਕਿਤੇ ਉਹਦੇ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਆ। ਸੋ ਗੱਲ ਤੁਹਾਡੀ ਹੈ ਕਿ ਤੁਸੀਂ ਦੱਸਿਆ ਕਿ ਜਿੱਦਾਂ ਉਹਨਾਂ ਦੇ ਜਿਹੜੇ ਡਰੋਨ ਆ ਉਹ ਬਹੁਤ ਘੱਟ ਕੀਮਤ 'ਚ ਬਣੇ ਹੋਏ ਆ। ਜਿਹੜੀ ਉਸ ਡਰੋਨ ਨੂੰ ਸਿੱਟਣ ਲਈ ਇੱਕ ਮਿਜ਼ਾਈਲ ਲੱਗਦੀ ਆ, ਉਹ ਤੋਂ 4/4 ਯਾਨੀ ਕਿ ਪੈਸੇ ਲੱਗ ਜਾਂਦੇ ਆ, ਜਿੱਥੇ ਅਮਰੀਕਾ ਦਾ ਜੋ ਡਿਫੈਂਸ ਸਿਸਟਮ ਜਦੋਂ ਉਹਨੂੰ ਡਿਫੈਂਸ ਕਰਨ ਲਈ, ਉਹਨੂੰ ਹਿੱਟ ਕਰਨ ਲਈ ਕਰਦੇ ਆ ਨਾ। ਸੋ ਇਸ ਲਈ ਅਮਰੀਕਾ ਦੇ ਤਾਂ ਚਲੋ ਵਾਧੂ ਪੈਸਾ ਲੱਗ ਹੀ ਰਿਹਾ, ਪਰ ਜੇ ਅਸੀਂ ਕਹਿ ਲਈਏ ਕਿ ਅਮਰੀਕਾ ਕੋਲ ਪੈਸੇ ਹੈ ਨਹੀਂਗੇ ਜਾਂ ਮਿਜ਼ਾਈਲਸ ਮੁੱਕ ਜਾਊਗੀਆਂ, ਏਦਾਂ ਨਹੀਂ ਹੋ ਸਕਦਾ। ਅਗਲੇ ਵਰਲਡ ਪਾਵਰ ਆ, ਮਿਲਟਰੀ ਪਾਵਰ 'ਚ ਤਾਂ ਮੁਕਾਬਲਾ ਨਹੀਂ ਹੈਗਾ ਕੋਈ, ਬਟ ਇੱਕ ਈਗੋ ਨੂੰ ਤਾਂ ਚੈਲੰਜ ਹੋ ਜਾਂਦਾ ਹੈ ਨਾ ਵੀ ਭਾਈ ਅਸੀਂ ਤਾਂ ਸੋਚਿਆ ਸੀ ਜਲਦੀ ਸਿੱਟ ਲਵਾਂਗੇ, ਪਰ ਉਹ ਉਨੇ ਦਿਨ ਖੜੇ ਰਹੇ ਤਾਂ ਉਨੇ ਦਿਨ ਲਈ ਉਹ ਨੇਤਨਯਾਹੂ ਤੇ ਟਰੰਪ ਦੇ ਲਈ ਈਗੋ ਨੂੰ ਚੈਲੰਜ ਤਾਂ ਹੋ ਜੂ ਨਾ। ਹਾਂ ਚਲੋ, ਈਗੋ ਨੂੰ ਤਾਂ ਹੋਇਆ ਹੀ ਆ, ਕਿਉਂਕਿ ਉਹਨਾਂ ਨੇ ਜੋ ਆਪਣਾ ਪਲਾਨ ਕੀਤਾ ਸੀਗਾ ਉਹ ਇਹੀ ਪਲਾਨ ਕੀਤਾ ਆ ਈਰਾਨ ਵਾਲਿਆਂ ਨੇ ਕਿ ਜਿਹੜੇ ਹੁਣ ਮਿਡਲ ਈਸਟ ਦੇ ਹੈਗੇ ਆ, ਇਹਨਾਂ ਨੂੰ ਹਿੱਟ ਕਰੋ। ਸਭ ਤੋਂ ਜ਼ਿਆਦਾ ਇਹੀ ਅੱਗੇ ਪ੍ਰੈਸ਼ਰ ਪਾਊਗੇ ਅਮਰੀਕਾ ਤੇ ਜਾਂ ਕਿੱਦਾਂ ਤੇ ਵੀ ਸਾਡਾ ਜਿਹੜਾ ਸਟੇਟ ਆਫ ਹਾਰਮੁਜ਼ ਤੋਂ ਤੇਲ ਜਾਣਾ ਸੀਗਾ ਉਹ ਵੀ ਬੰਦ ਹੋ ਗਿਆ, ਕਿਉਂਕਿ ਵਾਰ ਜ਼ੋਨ ਡਿਕਲੇਅਰ ਹੋ ਗਿਆ। ਕੋਈ ਵੀ ਆਇਲ ਟੈਂਕ ਦੀ ਕੰਪਨੀ ਜਾਂ ਕਹਿ ਲਓ ਕਿ ਉੱਥੋਂ ਨਹੀਂ ਜਾਊਗੀ, ਐਡਾ ਰਿਸਕ ਨਹੀਂ ਲਊਗਾ, ਕਿਉਂਕਿ ਕੋਈ ਵੀ ਇੰਸ਼ੋਰੈਂਸ ਕੰਪਨੀ, ਕਿਉਂਕਿ ਇਹਨਾਂ ਦੀ ਵੀ ਇੰਸ਼ੋਰੈਂਸ ਹੁੰਦੀ ਆ ਆਇਲ ਟੈਂਕ ਦੀ, ਸੋ ਐਡੀ ਤਕੜੀ ਇੰਸ਼ੋਰੈਂਸ ਕੋਈ ਵੀ ਨਹੀਂ ਰਿਸਕ ਲਊਗਾ। ਪਹਿਲੇ ਕਹਿੰਦੇ ਪਏ ਨਾ ਜਾਓ ਬਈ, ਹੈ ਨਾ। ਸੋ ਵਾਰ ਜ਼ੋਨ ਡਿਕਲੇਅਰ ਹੋ ਗਿਆ। ਸੋ ਜਿਹੜੇ ਵੀ ਇਹ ਦੇਸ਼ ਸੀਗੇ ਮਿਡਲ ਈਸਟ ਦੇ 5-7, ਸਪੈਸ਼ਲੀ ਇਹ ਕਤਰ, ਸਾਊਦੀ ਅਰਬ, ਗਲਫ ਲਾ ਲਓ ਨਾ, ਇਹਨਾਂ ਦਾ ਤੇਲ ਨਿਕਲਦਾ ਉੱਥੋਂ ਹੀ ਆ, ਸਟੇਟ ਆਫ ਹਾਰਮੁਜ਼ ਚੋਂ ਨਾ, ਉਹ ਵੀ ਬੰਦ ਹੋ ਗਿਆ। ਦੂਜਾ ਇਹਨਾਂ ਦਾ ਸਭ ਤੋਂ ਵੱਡਾ ਇੱਕ ਪੈਸਾ ਕਮਾਉਂਦੇ ਆ ਇਹ ਜਿਹੜੇ ਇਹਨਾਂ ਤੇ ਘੁੰਮਣ ਫਿਰਨ ਆਉਂਦੇ ਟੂਰਿਜ਼ਮ ਤੋਂ, ਠੀਕ ਆ ਜੀ, ਟੂਰਿਜ਼ਮ ਵੀ ਉਹਨਾਂ ਨੇ ਬੰਦ ਕਰ ਦੇਣਾ। ਸੋ ਉਹ ਇੱਕ ਬੜੀ ਸਕੀਮ ਨਾਲ ਚੱਲਿਆ। ਉਹਨਾਂ ਨੂੰ ਪਤਾ ਸੀ ਅਸੀਂ ਫੌਜੀ ਤਾਕਤ ਦਾ ਤਾਂ ਸਿੱਧਾ ਨਹੀਂ ਹਮਲਾ ਕਰ ਸਕਦੇ, ਪਰ ਜੇ ਅਸੀਂ ਇਹਨਾਂ ਦੀਆਂ ਦੋ ਹੀ ਚੀਜ਼ਾਂ ਰੋਕ ਦਈਏ ਤੇ ਕਿਤੇ ਨਾ ਕਿਤੇ ਗੋਡਿਆਂ ਭਾਰ ਆ ਜਾਊਗੇ।
ਕਹੂਗੇ ਕਿ ਹਾਂਜੀ ਬਈ ਤੁਸੀਂ ਇਹ ਛੇਤੀ ਨਿਬੇੜੋ ਕੰਮ। ਬਿਲਕੁਲ ਡਿਪਲੋਮੈਟਿਕ ਵੇ ਨਾਲ ਹਾਂ ਮਤਲਬ ਕਿ ਉਹ ਮੈਨੂੰ ਲੱਗਾ ਕਿ ਹਾਂ ਉਹਨਾਂ ਦੀ ਵਧੀਆ ਚੀਜ਼ ਆ। ਬਾਕੀ ਈਰਾਨ ਦੇ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਹਨੇ ਇਹ ਚੀਜ਼ ਦੱਸੀ ਵੀ ਸੀਗੀ ਕਿ ਜਦੋਂ ਸਾਡੀ ਸੁਪਰੀਮ ਲੀਡਰ ਮਤਲਬ ਖਤਮ ਹੋ ਗਈ, ਇਹਨਾਂ ਨੇ ਜਿਹੜਾ IRGC ਜਿਹੜਾ ਇਹਨਾਂ ਦਾ ਫੌਜੀ ਜਿਹੜੇ ਹੈਂਡਲ ਕਰਦੇ ਆ, ਇਹਨਾਂ ਦੀ ਸੈਨਾ ਤੇ RGC ਜਿਹੜੇ ਦੋ ਗਰੁੱਪ ਅਲੱਗ-ਅਲੱਗ ਆ ਈਰਾਨ ਜੀ, ਇਸਲਾਮਿਕ ਗਰੁੱਪ ਹੈ ਉਹ। ਹਾਂ, ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਵਾਲੇ ਹੈ ਨਾ। ਸੋ ਉਹ ਅਲੱਗ ਤਰ੍ਹਾਂ ਦੇ ਨਾਲ ਇਹਨਾਂ ਨੇ ਡਿਜ਼ਾਈਨ ਕੀਤੇ ਹੋਏ ਆ। ਜਦੋਂ ਅਲੀ ਖੈਮਨਾਈ ਆਇਆ ਸੀਗਾ ਪਾਵਰ 'ਚ, ਉਹਨੇ ਦੇਖਿਆ ਹੀ ਕਹਿੰਦੇ ਜਿਹੜਾ ਸੈਨਾ ਆ ਉਹ ਸਿਰਫ ਸੈਲਰੀ ਲਈ ਕੰਮ ਕਰਦੀ ਆ। ਫਿਰ ਉਹਨੇ IRGC ਨਿਯੁਕਤ ਕੀਤਾ ਸੀਗਾ ਕਿ ਇਹ ਜਿਹੜੇ ਲੋਕ ਆ ਇਹਨਾਂ ਦੇ ਹਿੱਤ ਜਿਹੜੇ ਆ ਇਕੱਲੇ ਤਨਖਾਹ ਤੱਕ ਹੀ ਸੀਮਿਤ ਨਾ ਹੋਣ, ਇਹ ਧਰਮ ਨੂੰ, ਕੌਮ ਨੂੰ, ਦੇਸ਼ ਨੂੰ ਪਹਿਲ ਦਿੰਦੇ ਹੋਣ। ਫਿਰ ਉਹ ਬੰਦੇ ਫੌਜ ਨੂੰ ਕੰਟਰੋਲ ਕਰਦੇ, ਕੌਮੀਅਤ ਦਾ ਜਜ਼ਬਾ ਹੋ। ਹਾਂ, ਉਹਨਾਂ 'ਚ ਉਹ ਚੀਜ਼, ਉਹ ਬੰਦੇ, ਉਹ IRC ਦੀ ਜਿਹੜੇ ਵੀ ਆਪਾਂ ਕਹਿੰਦੇ IRGC ਵਾਲੇ ਨਾ, ਉਹ ਉਸ ਚੀਜ਼ ਨੂੰ ਲੈ ਕੇ ਉਹਨਾਂ ਦਾ ਮੁਖੀ ਚੁਣਿਆ ਜਾਂਦਾ ਜਿਹੜਾ ਕੌਮ ਲਈ ਸ਼ਹੀਦ ਹੋਣ ਜਾਂ ਉਸ ਹਿਸਾਬ ਦਾ ਸੋਚ ਰੱਖਦਾ ਜੀ। ਅੱਛਾ, ਇਹਦੇ ਵਿੱਚ ਜੇ ਆਪਾਂ ਗੱਲ ਐਥਿਕਸ ਦੀ ਕਰ ਲਈਏ, ਕੁਝ ਚੀਜ਼ਾਂ ਨੂੰ ਲੈ ਕੇ ਐਥਿਕਸ ਹੁੰਦੇ ਨੇ, ਹਮਲਾ ਕਰਨਾ ਕਿਵੇਂ ਕਰਨਾ ਹੈ, ਫਿਰ ਉਹਦੇ ਵਿੱਚ ਵਾਰ ਦੇ ਬਹੁਤ ਸਾਰੇ ਕਾਨੂੰਨ ਹੁੰਦੇ ਨੇ, ਤੁਸੀਂ ਉਹਨਾਂ ਦੀ ਉਲੰਘਣਾ ਨਹੀਂ ਕਰ ਸਕਦੇ। ਜਿਸ ਤਰੀਕੇ ਦੇ ਨਾਲ ਅਸੀਂ ਇੱਕ ਰੂਹ ਝੰਜੋੜਨ ਵਾਲੀ ਤਸਵੀਰ ਦੇਖ ਰਹੇ ਹਾਂ ਨਾ, ਵੀ ਉਹ ਸਕੂਲ ਤੇ ਹਮਲਾ ਹੋਇਆ, ਬੱਚੀਆਂ ਮਾਰੀਆਂ ਗਈਆਂ ਹਨਾ। ਇਹ ਕੀ ਜਿਹੜੀ ਉੱਪਰਲੀ ਰਜੀਮ ਹੁੰਦੀ ਆ, ਟੌਪ ਕਲਾਸ ਦੇ ਦੇਸ਼ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹਨਾਂ ਦੇ ਹੈੱਡਕੁਆਟਰ ਹੋਣ, ਪਰ ਉਹ ਹੀ ਨਾ ਉਹਨਾਂ ਦੀ ਮੰਨਣ, ਫਿਰ ਇਹਨੂੰ ਕਿਵੇਂ ਵੇਖਿਆ ਜਾਵੇ? ਫਿਰ ਇੱਕ ਪਾਸੇ ਤਾਂ ਇਹ ਨੈਤਿਕ ਆਧਾਰ ਮੰਨਦੇ ਨੇ ਨਾ ਇਸ ਗੱਲ ਨੂੰ ਵੀ ਭਾਈ ਅਸੀਂ ਹੋਰ ਦੇਸ਼ਾਂ ਨੂੰ ਬਚਾਉਣ ਲਈ ਇਹਨਾਂ ਤੇ ਹਮਲਾ ਕਰ ਰਹੇ ਹਾਂ, ਵੀ ਇਹਨਾਂ ਤੋਂ ਨਿਊਕਲੀਅਰ ਪਾਵਰ ਨਾ ਆਵੇ, ਪਰ ਤੁਸੀਂ ਆਪ ਵੀ ਸੇਮ ਚੀਜ਼ ਕਰ ਰਹੇ ਹੋ। ਤੁਹਾਨੂੰ ਕੇਸ ਨੇ ਹੱਕ ਦਿੱਤਾ ਵੀ ਭਾਈ ਤੁਸੀਂ ਜਿਹੜੇ ਈਰਾਨ ਦੇ ਅੰਦਰ ਬੈਠੇ ਲੋਕ ਨੇ, ਤੁਸੀਂ ਉਹਨਾਂ ਨੂੰ ਖੈਮੇਨਾਈ ਤੋਂ ਬਚਾਉਣਾ, ਵੀ ਭਾਈ ਤੁਹਾਨੂੰ ਅਸੀਂ ਆਜ਼ਾਦ ਕਰਦੇ ਹਾਂ, ਖੈਮੇਨਾਈ ਤੁਹਾਡੇ ਤੇ ਬਹੁਤ ਅਤਿਆਚਾਰ ਕਰਦਾ। ਇਹ ਆਪਾਂ ਵਿਰੋਧੀ ਗੱਲਾਂ ਨੇ। ਫਿਰ ਕੀ ਇਹਨਾਂ ਲਈ ਕੋਈ ਰੂਲ ਨਹੀਂ ਹੈ ਅਮਰੀਕਾ ਦੇ ਲਈ, ਇਜ਼ਰਾਈਲ ਲਈ? ਇਹ ਖੁੱਲੇ ਸ਼ੇਰ ਨੇ। ਦੇਖੋ ਬਈ, ਮੈਂ ਇੱਕ ਗੱਲ ਨਾ, ਸਾਡੇ ਸਿਆਣੇ ਵੀ ਕਹਿੰਦੇ ਨੇ, ਕਹਿੰਦੇ ਜਿਹਦੇ ਘਰ ਦਾਣੇ ਆ ਨਾ ਉਹਦੇ ਕਮਲੇ ਵੀ ਸਿਆਣੇ, ਠੀਕ ਹੈ ਨਾ ਜੀ। ਸੋ ਜਿਹੜਾ ਤਾਕਤਵਰ ਹੁੰਦਾ ਨਾ, ਸ਼ਕਤੀਸ਼ਾਲੀ ਹੁੰਦਾ, ਮੈਂ ਇਹ ਦੇਖਦਾ ਨਾ, ਉਹਦੇ ਲਈ ਗਲਤ ਸਹੀ ਕੁਛ ਨਹੀਂ ਹੁੰਦਾ। ਜਦੋਂ ਤੁਸੀਂ ਤਾਕਤਵਰ ਹੁੰਦੇ ਆ ਨਾ, ਸਾਰੀ ਦੁਨੀਆ ਤੁਹਾਡੇ ਪਿੱਛੇ ਖੜੀ ਹੋਵੇ। ਬਿਲਕੁਲ ਠੀਕ ਹੈ ਜੀ। ਅੱਜ ਕਈ ਦੇਸ਼ ਹੋਊਗੇ ਅਮਰੀਕਾ ਦੇ ਖਿਲਾਫ ਬੋਲਣ ਤੱਕ ਮੂੰਹ ਵੀ ਨਹੀਂ ਖੋਲਦਾ ਉਹਨਾਂ ਦਾ। ਬਿਲਕੁਲ ਠੀਕ ਹੈ ਜੀ। ਉਹ ਅੰਦਰੋਂ ਅੰਦਰੀ ਬੇਸ਼ੱਕ ਉਹਨੂੰ ਗਲਤ ਕਈ ਦੇਸ਼ਾਂ ਦੇ ਲੀਡਰ ਕਹਿ ਸਕਦਾ ਮੈਂ, ਜਿਹੜੇ ਕਿ ਇੱਕ ਬੋਲ ਨਹੀਂ ਬੋਲ ਸਕੇ ਕਿ ਖੈਮਨਾਈ ਦੀ ਮੌਤ ਹੋ ਗਈ, ਕੀ ਸਾਨੂੰ ਉਹਦਾ ਦੁੱਖ ਆ ਜਾਂ ਕਈ ਲੀਡਰ ਆ ਜਿਹੜੇ ਉਹਨਾਂ ਬੈਠ ਕੇ ਕਈ ਏਦਾਂ ਦੇ ਉਹਨਾਂ ਨੇ ਸਮਝੌਤੇ ਵੀ ਕੀਤੇ ਹੋਏ ਸੀ। ਠੀਕ ਹੈ ਜੀ, ਮਾਈ ਫਰੈਂਡ ਦੱਸਦੇ ਨੇ। ਹਾਂ ਉਹ ਹਾਲਾਂਕਿ ਟਰੰਪ ਉਹਨਾਂ ਲੀਡਰਾਂ ਦੀ ਬੇਇੱਜ਼ਤੀ ਵੀ ਠੋਕ ਕੇ ਕਰਦਾ, ਠੀਕ ਹੈ ਨਾ। ਪਰ ਉਹ ਪਾਵਰ ਆ, ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਤੁਸੀਂ ਪਾਵਰਫੁਲ ਆ, ਚਾਹੇ ਨਾਰਮਲ ਲਾਈਫ ਆ, ਚਾਹੇ ਦੇਸ਼ਾਂ ਤੋਂ ਲੈ ਲਓ, ਤੁਹਾਡੇ ਲਈ ਸਹੀ ਗਲਤ ਕੁਛ ਨਹੀਂ ਹੁੰਦਾ। ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਦੂਸਰੀ ਗੱਲ, ਜਦੋਂ ਜੰਗ ਹੁੰਦੀ ਹੈ ਨਾ, ਕਹਿੰਦੇ everything fair and war in love and war, ਹੈਨਾ, ਉਹਦੇ ਚ ਸਾਰਾ ਕੁਝ ਜਾਇਜ਼, ਉਹਦੇ ਚ ਸਾਰਾ ਕੁਝ ਹੀ ਜਾਇਜ਼ ਆ। ਤੇ ਜਿੱਦਾਂ ਮਰਜ਼ੀ ਆ, ਅਗਲਿਆਂ ਨੇ ਉਹਨਾਂ ਦਾ ਜਿਹੜਾ ਰਜੀਮ ਜਿਹੜਾ ਸੀਗਾ ਉਹ ਹਿੱਟ ਕੀਤਾ। ਬੇਸ਼ੱਕ ਬੱਚਿਆਂ ਦਾ ਸਕੂਲ ਹਿੱਟ ਹੋਇਆ, ਦੁੱਖ ਆ ਉਹਦਾ, ਪਰ ਉਹਦੇ ਮੇਰੇ ਇਕੱਲੇ ਸਿੰਪੈਥੀ ਕਰਨ ਦੇ ਨਾਲ ਉਹ ਚੀਜ਼ ਨਹੀਂ ਹੋਣੀ ਹੈਗੀ। ਦੁਨੀਆ ਦੇ ਅੱਧੇ ਮੁਲਕ ਉਸ ਚੀਜ਼ ਲਈ ਬੋਲ ਤੱਕ ਨਹੀਂ ਪਾਇਆ। ਪਰ ਬਾਈ ਉਹਦੇ ਵਿੱਚ ਫਿਰ ਇੱਕ ਗੱਲ ਹੋ ਜਾਂਦੀ ਨਾ, ਵੀ ਗੱਲ ਸ਼ਹਿ ਦੀ ਨਹੀਂ, ਗੱਲ ਪੈਸੇ ਦੀ ਆ। ਵੀ ਉਹ ਪੈਸਾ ਪੈ ਰਿਹਾ ਇੱਕ, ਅੱਜ ਇਸ ਲੀਡਰ ਨੂੰ ਨਹੀਂ ਰੋਕਿਆ ਜਾ ਰਿਹਾ, ਕੱਲ ਨੂੰ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਹੋਰ ਦੇਸ਼ ਉਦਾਂ ਦੀ ਕਾਰਵਾਈ ਕਰੂ, ਫਿਰ ਉਹਨੂੰ ਕੌਣ ਰੋਕੂ? ਉਹ ਕਹੂ ਵੀ ਮੈਂ ਤਾਂ ਉਹਨਾਂ ਵੱਲ ਦੇਖ ਕੇ ਕਰ ਰਿਹਾ। ਇੱਕ ਕਹਿਣ ਦਾ ਮਤਲਬ ਟ੍ਰੈਂਡ ਸੈੱਟ ਨਹੀਂ ਕੀਤਾ ਜਾ ਰਿਹਾ। ਇਹ ਵੀ ਤਾਂ ਗੱਲ ਹੈ ਨਾ, ਵੀ ਭਾਈ ਤੁਸੀਂ ਜੇਕਰ ਮੋਹਰਲੀ ਕਤਾਰ ਦੇ ਦੇਸ਼ ਹੋ, ਤੁਸੀਂ ਟੌਪ ਕਲਾਸ ਕਹਿ ਲਈਏ, ਵੀ ਤੁਸੀਂ ਕਹਿੰਦੇ ਵੀ ਤੁਸੀਂ ਵਰਲਡ 'ਚ ਸਭ ਤੋਂ ਸੁਪਰੀਮ ਲੀਡਰ ਹੋ, ਫਿਰ ਤੁਸੀਂ ਇੱਕ ਆਈਡਲਿਸਟਿਕ ਪਰਸਨ ਨਹੀਂ ਹੋਣੇ ਚਾਹੀਦੇ, ਵੀ ਭਾਈ ਤੁਸੀਂ ਤਾਂ ਬਿਲਕੁਲ ਉਸਦੇ ਉਲਟ ਕਾਰਵਾਈਆਂ ਨਹੀਂ। ਤੁਸੀਂ ਇਹ ਕਿਹੜਾ ਕੋਈ ਪਹਿਲੀ ਵਾਰੀ ਕੀਤਾ? ਮੈਂ ਤੁਸੀਂ ਪਿਛਲੇ ਸਾਰੀ ਹਿਸਟਰੀ ਚੱਕ ਲਓ, ਲੀਬੀਆ, ਇਰਾਕ, ਵੀਅਤਨਾਮ, ਵੈਨਜ਼ੂਏਲਾ ਲੈ ਲਓ, ਹੋਰ ਪਤਾ ਨਹੀਂ ਕਿੰਨੇ ਕੁ ਦੇਸ਼ ਹੈਗੇ ਆ, ਉੱਥੇ ਉਹਨਾਂ ਨੇ ਆਪਣੀ ਮਰਜ਼ੀ, ਅਫਗਾਨਿਸਤਾਨ ਲਾ ਲਓ, ਅੱਜ ਵੀ ਲਾ ਲਓ, ਜਿਹੜੇ ਦੇਸ਼ ਦੇ ਵਿੱਚ ਉਹ ਚਾਹਣ ਉਸੇ ਹਿਸਾਬ ਨਾਲ ਹੀ ਉੱਥੇ ਸੱਤਾ ਹੁੰਦੀ ਆ, ਚੱਲਦੀ ਆ। ਠੀਕ ਆ, ਸਿਰਫ 3-4 ਦੇਸ਼ ਆ ਜਿਹੜੇ ਮੈਂ ਕਹਿੰਦਾ ਹੁੰਦਾ ਕਿ ਉਹਨਾਂ ਦੇ ਗੇੜ 'ਚ ਨਹੀਂ ਆਉਂਦੇ ਹੈਗੇ, ਉਹ ਵੀ ਰਸ਼ੀਆ ਹੋ ਗਿਆ, ਜਾਂ ਚਾਈਨਾ ਹੋ ਗਿਆ, ਜਾਂ ਨਾਰਥ ਕੋਰੀਆ ਹੋ ਗਿਆ, ਇਹੀ ਚੀਜ਼ ਹੈਗੀ। ਸੋ ਉਹ ਅੱਜ ਦੇ ਥੋੜੀ ਪਹਿਲਾਂ ਤੋਂ ਕਰਦੇ ਆਉਂਦੇ ਆ। ਪਰ ਜੇ ਅਸੀਂ ਕਹਿ ਲਈਏ ਕਿ ਦੇਖਾ ਦੇਖੀ ਹੋਰ ਦੇਸ਼ ਵੀ ਆ, ਥੋੜੇ ਬਹੁਤੇ ਕਰ ਵੀ ਰਹੇ ਹੈਗੇ ਆ, ਪਰ ਜੇ ਕੋਈ ਉਸ ਲੈਵਲ ਤੇ ਜਾਂਦੇ ਆ ਤਾਂ ਉਹ ਨਹੀਂ ਕਰਨ ਦਿੱਤਾ ਜਾਂਦਾ। ਜੇ ਅਸੀਂ ਮੰਨੀਏ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ, ਜਾਂ ਜਿਹੜਾ ਸੰਯੁਕਤ ਰਸ਼ੀਆ ਸੀਗਾ ਉਹਦੀ ਜਦੋਂ ਟੁੱਟੇ ਹੋ ਗਏ, ਉਸ ਤੋਂ ਬਾਅਦ ਅਮਰੀਕਾ ਹੀ ਕਹਿ ਲਓ ਕਿ ਇਸ ਵੇਲੇ ਪਾਵਰਫੁਲ ਦੇਸ਼ ਹੈਗਾ। ਬਹੁਤ ਸਾਰੀਆਂ ਨੀਤੀਆਂ ਦੇਸ਼ਾਂ ਦੀਆਂ ਸਾਰਿਆਂ ਦੀਆਂ
ਉਹਨਾਂ ਦੇ ਅਕੋਰਡਿੰਗ ਹੀ ਬਣਦੀਆਂ ਜਾਂ ਮਜਬੂਰਨ ਬਣਾਉਣੀਆਂ ਪੈਂਦੀਆਂ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਮੈਂ ਕਿਤੇ ਪੜ੍ਹ ਰਿਹਾ ਸੀ, ਦੇਖ ਰਿਹਾ ਸੀ ਵੀ ਕਹਿੰਦੇ ਜਦੋਂ ਤੋਂ ਅਮਰੀਕਾ ਬਣਿਆ ਸਿਰਫ 16 ਸਾਲ ਦਾ ਸਮਾਂ ਹੈ ਜਦੋਂ ਅਮਰੀਕਾ ਨੇ ਕਿਸੇ ਦੇ ਨਾਲ ਜੰਗ ਨਹੀਂ ਕੀਤੀ ਬਣਨ ਤੋਂ ਹੁਣ ਤੱਕ। ਤਕਰੀਬਨ ਕਹਿੰਦੇ ਵੀ ਅਮਰੀਕਾ ਸਾਰੇ ਦਾ ਸਾਰਾ, ਅਮਰੀਕਾ ਦੀ ਰਜੀਮ, ਵੱਡੀ ਰਜੀਮ ਦਾ ਕਾਰੋਬਾਰ ਸਾਰਾ ਜੰਗਾਂ ਦੇ ਦੁਆਲੇ ਖੜਾ ਹੈ। ਇਸ ਨੂੰ ਤੁਸੀਂ ਕਿੰਨਾ ਕੁ ਕਾਰਨ ਮੰਨਦੇ ਹੋ ਵੀ ਅਮਰੀਕਾ ਹਮੇਸ਼ਾ ਕਿਸੇ ਨਾ ਕਿਸੇ ਦੇਸ਼ ਦੀ ਜੰਗ ਦੇ ਵਿੱਚ ਇਨਵੋਲਵਮੈਂਟ ਰੱਖਦਾ ਹੀ ਹੈ, ਬੇਸ਼ੱਕ ਹਥਿਆਰਾਂ ਦੇ ਪੱਖ ਤੋਂ ਹੋ ਜਾਵੇ, ਬੇਸ਼ੱਕ ਸਹਿਮਤੀ ਕਰਾਉਣ ਦੇ ਪੱਖ ਤੋਂ ਹੋ ਜਾਵੇ, ਵੀ ਕੀ ਸੱਚੀ ਹੈ ਇਹ ਗੱਲ ਵੀ ਭਾਈ ਜੇ ਵੀ ਕਿਤੇ ਵੀ ਦੁਨੀਆ 'ਚ ਜੰਗ ਲੱਗਦੀ ਹੈ ਉਹ ਅਮਰੀਕਾ ਦੇ ਬੈਨੀਫਿਟ ਦੇ ਲਈ ਸਾਬਤ ਹੁੰਦੀ ਹੈ ਹਮੇਸ਼ਾ? ਬਿਲਕੁਲ ਸਹੀ ਗੱਲ ਆ ਬਈ। ਤੁਸੀਂ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਲਾ ਲਓ, ਜੇ ਤੁਸੀਂ ਆਪਣਾ ਪਿੰਡ 'ਚ ਵੀ ਤੁਸੀਂ ਆਪਣਾ ਜੇ ਦਬਦਬਾ ਕਾਇਮ ਰੱਖਣਾ ਹੈ ਜਾਂ ਤੁਸੀਂ ਲੀਡਰ ਬਣਨਾ ਹੈ, ਸਮਝੌਤੇ ਤਾਂ ਕਰਾਉਣੇ ਹੀ ਪੈਣੇ। ਉਹ ਚੀਜ਼ ਤਾਂ ਉਹਨਾਂ ਨੂੰ ਕਰਨੀ ਪੈਣੀ ਹੈ, ਕਰਦੇ ਵੀ ਆ। ਦੂਜਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਤੁਹਾਡੀ ਐਨਰਜੀ, ਤੁਹਾਡਾ ਤੇਲ, ਹਥਿਆਰ ਬਣਾਉਣੇ, ਹਥਿਆਰ, ਤੁਹਾਡੇ ਕਰੂਡ ਆਇਲ, ਤੁਹਾਡੀ ਐਨਰਜੀ ਕਿਹਨੂੰ ਦੇਣੀ, ਤੁਸੀਂ ਕਿਹਨੂੰ ਨਹੀਂ ਦੇਣੀ, ਕਿਹੜਾ ਦੇਸ਼ ਸਾਡੇ ਨਾਲ ਡੀਲ ਕਰਦਾ, ਕਿੱਦਾਂ ਕਰਦਾ, ਉਹ ਸਾਰੀਆਂ ਚੀਜ਼ਾਂ ਉਹ ਖੁਦ ਤੈਅ ਕਰਦੇ ਆ। ਜੇ ਜੰਗਾਂ ਦੀ ਗੱਲ ਵੀ ਕੀਤੀ ਜਾਵੇ, ਸੋ ਅਮਰੀਕਾ ਬਹੁਤ ਵੱਡਾ ਪ੍ਰੋਡਿਊਸਰ ਆ ਜਿਹੜੇ ਜੰਗੀ ਸਮਾਨ ਬਣਾਉਂਦੇ ਆ, ਚਾਹੇ ਉਹ ਹਵਾਈ ਜਹਾਜ਼ ਤੋਂ ਲੈ ਕੇ ਛੋਟਾ ਮੋਟਾ ਹਥਿਆਰ ਹੋ ਗਿਆ, ਸਾਰਾ ਕੁਝ ਬਣਾਉਂਦੇ ਆ। ਸੋ ਉਹਨਾਂ ਨੇ ਵੇਚਣੇ ਵੀ ਤਾਂ ਹੀ ਆ। ਹਾਂ, ਹੁਣ ਮਿਡਲ ਈਸਟ ਦੇ ਵਿੱਚ ਚਾਹੇ ਉਹਨਾਂ ਦੇ ਸੈਨਾ ਬੇਸ ਆ, ਸਾਰਾ ਖਰਚਾ ਮਿਡਲ ਈਸਟ ਤੋਂ ਹੀ ਲੈਂਦੇ ਆ ਉਹ। ਹੁਣ ਮਿਡਲ ਈਸਟ ਦੇ ਉੱਤੇ ਉਹਨਾਂ ਨੂੰ ਹਮਲੇ ਹੋਏ ਆ, ਇਰਾਨ ਨੇ ਕੀਤੇ ਆ, ਤਾਂ ਇਹ ਬਹੁਤ ਮਿਡਲ ਈਸਟ ਵਾਲੇ ਦੇਸ਼ ਹੁਣ ਦੁਬਾਰਾ ਫਿਰ ਹੋਰ ਹਥਿਆਰ ਲੈਣ ਜਾਊਗੇ, ਯਾਰ ਨਹੀਂ ਸਾਨੂੰ ਹੋਰ ਵੱਡੇ ਚਾਹੀਦੇ ਆ। ਇਹਦੇ ਉਲਟ ਵੀ ਤਾਂ ਹੋ ਸਕਦਾ, ਇਹ ਨਹੀਂ ਹੋ ਸਕਦਾ ਵੀ ਮਿਡਲ ਈਸਟ ਵਾਲੇ ਦੇਸ਼ ਇੱਕ ਵਾਰ ਰੀਕਾਲ ਕਰਨ, ਰੀਥਿੰਕ ਕਰਨ ਉਸ ਗੱਲ ਨੂੰ ਲੈ ਕੇ ਵੀ ਭਾਈ ਇਹ ਸ਼ੀਆ ਦੇਸ਼ ਹੈ ਬੇਸ਼ੱਕ, ਪਰ ਉਹਨਾਂ ਨੇ ਆਪਣਾ ਸਟੈਂਡ ਰੱਖਿਆ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਅੱਗੇ ਧੌਣ ਚੱਕੀ ਆ ਵੀ ਸਾਨੂੰ ਵੀ ਇਹਦਾ ਸਟੈਂਡ ਲੈਣਾ ਚਾਹੀਦਾ। ਕੱਲ ਹੀ ਬਾਈ ਅਗਲੇ ਰਾਜੇ ਆਪਣੇ ਦੇਸ਼ ਦੇ, ਉਹਨਾਂ ਨੇ ਆਪਣੀ ਗੱਦੀ ਕੱਲ ਹੀ ਗਵਾਉਣੀ ਆ, ਪੁਸਤਾਂ ਤੋਂ ਚੱਲੇ ਜਾਂਦੇ ਆ। ਉਹ ਕੱਲ ਹੀ ਚਾਹੂਗੀ ਅਮਰੀਕਾ ਨਾਲ ਪੰਗਾ ਲੈਣਾ, ਆਪਣੀ ਉਹ ਗੱਦੀ ਗਵਾਉਣਾ ਚਾਹੁੰਦੇ ਆ। ਕਹਿੰਦਾ ਮਤਲਬ ਉੱਥੇ ਵੀ ਰਜੀਮ ਚੇਂਜ ਕਰਨ ਵਾਲੀ ਗੱਲ ਤਾਂ ਹਾਂ ਹੋਊਗੀ ਕਿਉਂ ਨਹੀਂ ਗੀ। ਦੂਸਰਾ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ, ਜਿੱਥੇ ਅਮਰੀਕਾ ਜਾਂ ਪੱਖੀ ਦੇਸ਼ ਹੈਗੇ ਆ, ਚਾਹੇ ਮਿਡਲ ਈਸਟ ਦੇ ਆ, ਉਹ ਕੋ ਮਾੜੇ ਆ? ਦੁਬਈ ਮਾੜਾ, ਕਤਰ, ਸਾਊਦੀ ਅਰਬ, ਸਾਰੀ ਦੁਨੀਆ ਜਾਂਦੀ ਹੈ। ਮੈਂ ਕੋਈ ਅਮਰੀਕਾ ਦਾ ਪੱਖ ਨਹੀਂ ਲੈਂਦਾ ਹੈਗਾ, ਏਦਾਂ ਨਾ ਸੋਚੋ ਕਿ ਮੈਂ ਅਮਰੀਕਾ ਦਾ ਪੱਖ ਲੈਂਦਾ। ਜਿੱਥੇ ਉਹਨਾਂ ਦੇ ਭਾਵੇਂ ਫੌਜੀ ਬੇਸ ਆ, ਭਾਵੇਂ ਉਹਨਾਂ ਦੀ ਜਿਹੜੀ ਸੁਤੰਤਰਤਾ ਨੂੰ ਉਹ ਚੈਲੰਜ ਆ, ਪਰ ਉਹ ਬਾਕੀ ਦੇਸ਼ਾਂ ਨਾਲੋਂ ਜਿੱਥੇ ਅਮਰੀਕਾ ਦੇ ਖਿਲਾਫ ਚੱਲਦੇ ਆ ਤਾਂ ਖਰੇ ਹੀ ਹੋਊਗੇ। ਬਿਲਕੁਲ ਆਰਥਿਕ ਤੌਰ ਤੇ, ਸਾਰੇ ਤੌਰ ਤੇ, ਹੈ ਨਾ। ਬੇਸ਼ੱਕ ਉੱਥੇ ਰਾਜਤੰਤਰ ਆ, ਰਾਜਿਆਂ ਦਾ ਰਾਜ ਆ, ਸੋ ਰਾਜਿਆਂ ਨੇ ਆਪਣੀ ਗੱਦੀ ਵੀ ਬਚਾਉਣੀ ਆ ਬਾਈ, ਉਹ ਕੱਲ ਅਮਰੀਕਾ ਦੇ ਖਿਲਾਫ ਜਾਊਗੇ। ਉਹ ਤਾਂ ਸਮਾਂਗੇ ਮਿਡਲ ਈਸਟ ਦੇ ਵਿੱਚ ਜਿਹਦੀ ਵੀ ਗੱਦੀ ਗਈ ਆ, ਅਮਰੀਕਾ ਦੇ ਕਰਕੇ ਹੀ ਗਈ ਆ। ਜਿਹਨੇ ਬਣਾ ਕੇ ਰੱਖੀ ਆ ਉਹ ਅੱਜ ਤੇ ਹੀ ਬਣੇ ਹੋਏ ਆ। ਅੱਛਾ, ਹਾਂਜੀ। ਚਾਹੇ ਇਰਾਨ ਵਾਲੇ ਵੀ ਜਾ ਰਹੇ ਆ, ਉਹਦੇ ਵਿੱਚ ਉਹਨਾਂ ਨੇ ਅਮਰੀਕਾ ਨਾਲ ਨਹੀਂ ਬਣਾਈ। ਚਾਹੇ ਸੀਰੀਆ ਵਾਲਾ ਪਹਿਲਾਂ ਗਿਆ, ਠੀਕ ਆ ਜੀ, ਬਿਲਕੁਲ, ਹਨਾ, ਉਹਨੇ ਵੀ ਨਹੀਂ ਬਣਾ ਕੇ ਰੱਖੀ, ਉਹ ਵੀ ਤਾਂ ਹੀ ਗਿਆ। ਮਤਲਬ ਜਿਹਨੇ ਵੀ ਕੀਤਾ, ਇਹਨਾਂ ਨੇ ਅੱਜ ਨਹੀਂ 5 ਨਹੀਂ 10 ਸਾਲਾਂ ਨੂੰ ਲਪੇਟੇ ਦੇ ਵਿੱਚ ਉਹਨੂੰ ਲੈ ਹੀ ਲਿਆ ਜੀ। ਉਹ ਬਹੁਤ ਲੰਬੀ ਫੇਰਿਸਤ ਹੈ, ਗੱਦਾਫੀ ਲੈ ਲਓ, ਸਾਰੇ ਅਫਗਾਨ ਲਾ ਲਓ, ਤਾਲਿਬਾਨ ਵਾਲੇ ਅਫਗਾਨ ਲਾ ਲਓ, ਉਹ ਤਾਂ ਚਲੋ ਉਹ 15-20 ਸਾਲ ਲੜ ਕੇ ਉਹਨਾਂ ਨੂੰ ਫੇਰ ਕਹਿ ਗਏ ਭਰਾਵਾ ਤੁਸੀਂ ਲੈ ਲਓ, ਪਰ ਉੱਥੇ ਤਾਲਿਬਾਨ ਹੁਣ ਅਫਗਾਨਿਸਤਾਨ ਚ ਬਚਿਆ ਵੀ ਕੀ ਸੀ, ਪਿੱਛੇ ਹੈ ਵੀ ਕੁਛ ਨਹੀਂ। ਬਿਲਕੁਲ। ਅੱਛਾ, ਇਹ ਸਾਰੇ ਦੇ ਵਿੱਚ ਇੱਕ ਖਾਸ ਪਹਿਲੂ ਹੈ, ਮੈਂ ਪੰਜਾਬੀਆਂ ਦੇ ਐਂਗਲ ਤੋਂ ਇਸ ਨੂੰ ਦੇਖਦਾ ਵੀ ਪੰਜਾਬੀ ਇਮੋਸ਼ਨਲ ਹੁੰਦੇ ਨੇ, ਬਹੁਤ ਜਲਦੀ ਕਿਸੇ ਨੂੰ ਵੀ ਸਵੀਕਾਰ ਕਰ ਲੈਂਦੇ ਨੇ, ਖਾਸ ਤੌਰ ਤੇ ਜਿਹੜਾ ਤਕੜੇ ਅੱਗੇ ਸਿਰ ਚੱਕਦਾ। ਹੁਣ ਖੈਮਨਾਈ ਦੀ ਜਦੋਂ ਗੱਲ ਕਰਦੇ ਹਾਂ, ਜਦੋਂ ਉਸ ਨੂੰ ਮਾਰ ਦਿੱਤਾ ਗਿਆ, ਉਸ ਤੋਂ ਪਹਿਲਾਂ ਬੇਸ਼ੱਕ ਬਹੁਤੇ ਪੰਜਾਬੀ ਉਸ ਦਾ ਨਾਮ ਬਿਨਾਂ ਜਾਣਦੇ ਹੋਣ, ਪਰ ਜਦੋਂ ਮਾਰਤਾ ਫਿਰ ਕਹਿੰਦੇ ਵੀ ਇਹ ਸ਼ੇਰ ਸੀ, ਹਨਾ, ਇਹ ਗਰਦਨ ਸਿੱਧੀ ਰੱਖਣ ਦਾ ਇਹਨੂੰ ਮੁੱਲ ਤਾਰਨਾ ਪਿਆ, ਇਹ ਯੋਧਾ ਸੀ, ਇਹ ਫਲਾਨਾ ਸੀ, ਇਹ ਧਮਕਾਨਾ ਸੀ। ਤੇ ਦੂਜੇ ਪਾਸੇ ਕੁਛ ਐਂਗਲ ਇਹ ਵੀ ਦਿੰਦੇ ਨੇ ਵੀ ਭਾਈ ਇਹ ਤਾਨਾਸ਼ਾਹ ਸੀ, ਇਹਦੇ ਰੂਲ ਬਹੁਤ ਸਖਤ ਸੀ, ਇਸਲਾਮ ਨੂੰ ਇਸ ਤਰੀਕੇ ਦੇ ਨਾਲ ਬਹੁਤ ਕੱਟੜਤਾ ਨਾਲ ਲਾਗੂ ਕਰਨ ਕਰਕੇ ਬਹੁਤ ਜ਼ਿਆਦਾ ਜ਼ੁਲਮ ਵੀ ਹੁੰਦਾ ਸੀ ਉੱਥੇ। ਪਰ ਆਪਾਂ ਪੰਜਾਬੀਆਂ ਦੇ ਐਂਗਲ ਤੋਂ ਦੇਖੀਏ ਤਾਂ ਪੰਜਾਬੀ ਇੰਨੀ ਜਲਦੀ ਪ੍ਰਭਾਵਿਤ ਕਿਸੇ ਵੀ ਪਰਸਨੈਲਿਟੀ ਤੋਂ ਕਿੱਦਾਂ ਹੋ ਜਾਂਦੇ ਨੇ? ਮੈਨੂੰ ਇਦਾਂ ਲੱਗਦਾ ਕਿ ਪੰਜਾਬੀਆਂ ਦਾ ਆਪਣਾ ਇਤਿਹਾਸ ਸ਼ਹੀਦੀਆਂ ਨਾਲ ਥੋੜਾ ਜਿਹਾ ਭਰਿਆ ਹੋਇਆ। ਤੇ ਉਹ ਜਿੱਦਾਂ ਹੁਣ ਪੂਰਾ ਸ਼ੀਆ ਸਮਾਜ ਇੱਕ ਉਹਨੂੰ ਐਜ਼ ਏ ਸ਼ਹੀਦ ਸਮਝ ਰਿਹਾ ਨਾ, ਫਿਰ ਉਹ ਚੀਜ਼ ਆਪਾਂ ਨੂੰ ਕਿਤੇ ਨਾ ਕਿਤੇ ਹਿੱਟ ਕਰ ਦਿੰਦੀ ਆ। ਪਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੇ ਸਾਡੀ ਕੌਮ ਦੇ ਸ਼ਹੀਦ ਆ, ਉਹ ਜ਼ਰੂਰੀ ਨਹੀਂਗਾ ਕਿ ਦੂਸਰਾ ਕੋਈ ਧਰਮ ਦਾ ਬੰਦਾ ਉਹਦੇ ਲਈ ਵੀ ਹੋਵੇ, ਉਹ ਉਹਨੂੰ ਅੱਤਵਾਦੀ ਖਤਰਨਾਕ ਵੀ ਦੱਸਦੇ ਆ। ਸਾਡੇ ਸਿੱਖਾਂ ਨਾਲ ਵੀ ਏਦਾਂ ਹੁੰਦਾ। ਸੋ ਇਸ ਲਈ ਉਹ ਸ਼ੀਆਂ ਲਈ ਹੋ ਸਕਦੇ ਆ,
ਪਰ ਜੇ ਅਸੀਂ ਉੱਥੇ ਈਰਾਨ ਦਾ ਜੇ ਦੇਖਿਆ ਜਾਵੇ, ਉੱਥੇ ਕੁਰਦ ਵੀ ਰਹਿੰਦੇ ਆ 2-3 ਕਰੋੜ ਲੋਕ, ਜਿਹੜੇ ਕਿ ਘੱਟ ਗਿਣਤੀ ਆ, ਜਿਹੜੇ ਕਿ ਸੁੰਨੀ ਮੁਸਲਮਾਨ ਆ, ਜਿਹੜੇ ਕਿ ਇਸ ਵੇਲੇ ਈਰਾਨ ਦੇ ਖਿਲਾਫ ਆ। ਉਹ ਆਪਣਾ ਅਲੱਗ ਕੁਰਦਿਸਤਾਨ ਚਾਹੁੰਦੇ ਆ। ਠੀਕ ਹੈ ਜੀ, ਤਾਂ ਫਿਰ ਉਹਨਾਂ ਦੇ ਉੱਤੇ ਵੀ ਜ਼ੁਲਮ ਹੋਏ ਆ। ਉਹ ਤਾਂ ਇਹਨੂੰ ਵਿਲਨ ਹੀ ਸਮਝਦੇ ਆ। ਠੀਕ ਹੈ ਨਾ ਜੀ, ਉਹ ਘੱਟ ਗਿਣਤੀ ਹਾਂ, ਵੂਮਨਸ ਵੀ ਹੈ, ਹਾਂ ਲੇਡੀਜ਼ ਵੀ ਹੈਗੀਆਂ, ਔਰਤਾਂ ਵੀ ਹੈ ਨਾ, ਜਿਨ੍ਹਾਂ ਨੂੰ ਮਤਲਬ ਕੀ ਹੈ ਨਾ ਆਜ਼ਾਦੀ ਘੱਟ ਆ। ਸੋ ਇਹ ਦੋ ਹੀ ਪਾਸੇ ਹੁੰਦੇ ਆ। ਠੀਕ ਆ, ਅਸੀਂ ਇਹ ਪੂਰੀ ਦੁਨੀਆ 'ਚ ਹੀ ਚੱਲਦਾ। ਹਰੇਕ ਧਰਮ ਵਾਲੇ ਲੋਕਾਂ ਦੇ ਆਪਣੇ ਸ਼ਹੀਦ ਹੋ ਸਕਦੇ ਆ, ਦੂਸਰੇ ਵਾਲੇ ਉਹਨੂੰ ਕਹਿ ਸਕਦੇ ਆ ਕਿ ਇਹ ਨਹੀਂ, ਬੰਦਾ ਸਹੀ ਨਹੀਂ ਸੀਗਾ। ਸੋ ਉਹਨਾਂ ਦੇ ਆਪਣੇ ਆਪਣੇ ਥਾਟਸ ਹੁੰਦੇ। ਅੱਛਾ, ਇਹ ਸਾਰੇ ਦੇ ਵਿੱਚ ਹੁਣ ਭਾਰਤ ਦੀ ਗੱਲ ਕਰ ਲੈਂਦੇ ਆ। ਭਾਰਤ ਦਾ ਸਟਾਂਸ ਹਮੇਸ਼ਾ ਬਹੁਤੀਆਂ ਜੰਗਾਂ ਦੇ ਵਿੱਚ ਨਿਊਟਰਲ ਹੀ ਰਿਹਾ। ਭਾਰਤ ਚੁੱਪ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਕੀ ਲੱਗਦਾ ਕਿ ਇਹ ਇੱਕ ਚੰਗੀ ਸਟ੍ਰੈਟਜੀ ਹੁੰਦੀ ਹੈ, ਜਾਂ ਫਿਰ ਤੁਹਾਨੂੰ ਹਮੇਸ਼ਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਲੋੜ ਹੁੰਦੀ ਹੈ? ਆਲ ਓਵਰ ਵਰਤਾਰੇ ਨੂੰ ਦੇਖਿਆ ਜਾਵੇ ਵੈਸੇ ਲੋੜ ਤਾਂ ਹੁੰਦੀ ਆ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ ਜਾਵੇ। ਪਰ ਮੈਂ ਪਹਿਲਾਂ ਵੀ ਕਿਹਾ ਬਈ, ਜਦੋਂ ਤਾਕਤਵਰ ਹੁੰਦਾ ਉਹਦਾ ਗਲਤ ਸਹੀ ਕੁਛ ਨਹੀਂ ਹੁੰਦਾ। ਜਦੋਂ ਤੁਹਾਡੇ ਤਾਕਤਵਰ ਦੇ ਦੇਸ਼ਾਂ ਨਾਲ ਜਾਂ ਲੋਕਾਂ ਨਾਲ ਤੁਹਾਨੂੰ ਲੋੜ ਹੋਵੇ, ਤੁਹਾਡੇ ਹਿੱਤ ਹੋਣ, ਤੇ ਉੱਥੇ ਫਿਰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ। ਤੇ ਦੁਨੀਆ ਚੱਲਦੀ ਵੀ ਆ, ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਚਾਹੇ ਛੋਟੇ ਲੈਵਲ ਤੇ ਚਾਹੇ ਵੱਡੇ ਲੈਵਲ ਤੇ। ਪਹਿਲਾਂ ਵੀ ਕਿਹਾ, ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਠੀਕ ਆ, ਇੰਡੀਆ ਨੇ ਵੀ ਈਰਾਨ ਦੇ ਵਿੱਚ ਕਾਫੀ ਪੈਸਾ ਲਾਇਆ ਸੀਗਾ। ਚਾਬਹਾਰ ਪੋਰਟ ਤੇ ਲਾਏ ਸੀਗੇ, ਬਿਲੀਅਨਸ ਡਾਲਰ ਸੀਗੇ, ਉਹ ਸਾਰੇ ਖਤਮ ਵੀ ਹੋ ਗਏ। ਉਸ ਤੋਂ ਪਹਿਲਾਂ ਈਰਾਨ ਤੋਂ ਆਪਾਂ ਨੂੰ ਤੇਲ ਵੀ ਆਉਂਦਾ ਹੁੰਦਾ ਸੀਗਾ। ਜਦੋਂ ਅਮਰੀਕਾ ਨੇ ਸੈਂਕਸ਼ਨਸ ਲਾਇਆ, ਉਸ ਤੋਂ ਬਾਅਦ ਹੀ ਹਟਿਆ ਨਾ। ਸੋ ਬਈ ਅਮਰੀਕਾ ਦੇ ਹਿਸਾਬ ਨਾਲ ਚੱਲਣਾ ਪੈਂਦਾ। ਜਿਹੜਾ ਨਹੀਂ ਦੇਸ਼ ਚੱਲਦਾ ਫਿਰ ਉਹ ਤੁਸੀਂ ਦੇਖੇ ਲੈ। ਪਰ ਅਸੀਂ ਤਾਂ ਵਿਸ਼ਵ ਗੁਰੂ ਸੀ ਬਈ, ਉਹ ਵਿਸ਼ਵ ਗੁਰੂ ਅਸਲੀ ਉਹੀ ਆ, ਜੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ। ਠੀਕ ਹੈ ਜੀ, ਵਿਸ਼ਵ ਗੁਰੂ ਉਹੀ ਆ ਜੋ ਇਸ ਵੇਲੇ ਆਪਣੇ ਹਿਸਾਬ ਨਾਲ ਚਲਾ ਰਿਹਾ ਆ। ਬਾਕੀ ਗੱਲਾਂ ਜੋ ਮਰਜ਼ੀ ਕਹੀ ਜਾਣ। ਠੀਕ ਹੈ ਜੀ, ਇਹ ਸਾਰੇ ਦੇ ਵਿੱਚ ਗੱਲ ਹੁਣ ਇਜ਼ਰਾਈਲ ਦੀ ਕਰ ਲੈਂਦੇ ਆ। ਅਮਰੀਕਾ ਦੀ ਗੱਲ ਹੋ ਗਈ, ਭਾਰਤ ਦੀ ਗੱਲ ਹੋ ਗਈ, ਖਮੇਨਾਈ ਦੀ ਗੱਲ ਹੋ ਗਈ। ਇਜ਼ਰਾਈਲ ਨੂੰ ਜਦੋਂ ਆਪਾਂ ਦੇਖਦੇ ਆ, ਇਜ਼ਰਾਈਲ ਇਹ ਮੰਨਿਆ ਜਾਂਦਾ ਵੀ ਭਾਈ ਉਹ ਅਮਰੀਕਾ ਨੂੰ ਚਲਾ ਰਿਹਾ। ਨੇਤਨਯਾਹੂ ਜੋ ਕਹਿੰਦੇ ਟਰੰਪ ਉਹ ਕਰਦਾ। ਇਹਨੂੰ ਇੱਕ ਪਲ ਦੇ ਲਈ ਮੰਨ ਵੀ ਲਈਏ ਤਾਂ ਨੇਤਨਯਾਹੂ ਜਾਂ ਇਜ਼ਰਾਈਲ ਦੇ ਕੋਲ ਇਹੋ ਜਿਹੀ ਕਿਹੜੀ ਜਾਦੂ ਦੀ ਛੜੀ ਹੈ ਜਿਹੜਾ ਉਹ ਐਂ ਕਰ ਲੈਂਦਾ? ਦੇਖੋ, ਜਿਹੜੇ ਇਜ਼ਰਾਈਲ ਦੇ ਜਿਊ ਸਭ ਤੋਂ ਰਿਚ ਆਦਮੀ ਉਹੀ ਆ। ਬਿਲਕੁਲ ਠੀਕ ਆ, ਸਾਰਾ ਟੈਕ ਵਰਡ ਉਹਨਾਂ ਦਾ ਆ। ਜੋ ਆਪਣਾ ਸੋਸ਼ਲ ਮੀਡੀਆ ਸਾਰਾ ਉਹਨਾਂ ਦਾ ਆ, ਹਨਾ। ਤੁਸੀਂ ਦੇਖਿਆ ਹੋਣਾ, ਜਦੋਂ ਗਾਜ਼ਾ ਦੇ ਉੱਤੇ ਜ਼ਿਆਦਾ ਹਮਲੇ ਕੀਤੇ ਜਾਂਦੇ ਆ, ਸਾਰਾ ਮੁਸਲਿਮ ਭਾਈਚਾਰਾ ਆਹ ਜਿਹੜੇ ਕੋਕ ਕੰਪਨੀਆਂ ਸ਼ੰਪਨੀਆਂ ਇਹ ਬਣਾਉਣੇ ਵਾਲੇ, ਇਹਨਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਸਾਰੇ ਹੀ ਆ, ਉਹ ਲੈਰੀ ਫਿੰਕ ਕਰਕੇ ਬਲੈਕ ਰੌਕ ਦੀਆਂ ਕੰਪਨੀਆਂ ਵਰਗੇ, ਉਹ ਸਾਰੇ ਪਿੱਛੇ ਉਹੀ ਬੰਦੇ ਬੈਠੇ ਆ ਬਾਈ। ਜਦੋਂ ਹੁਣ ਅਮਰੀਕਾ ਦੇ ਵਿੱਚ ਵੀ ਜਦੋਂ ਵੋਟਿੰਗ ਸਿਸਟਮ ਆ ਬਹੁਤ ਮਹਿੰਗਾ ਆ, ਪਰ ਮੈਂ ਜੇ ਗੱਲ ਦੱਸਾਂ ਤਾਂ ਇੰਡੀਆ ਦਾ ਅਮਰੀਕਾ ਤੋਂ ਵੀ ਮਹਿੰਗਾ ਆ। ਜਦੋਂ ਵੋਟਾਂ ਪੈਂਦੀਆਂ ਅਸੀਂ ਇੰਨਾ ਪੈਸਾ ਖਰਚਦੇ ਇੰਡੀਆ ਦੇ ਲਈ, ਤੇ ਅਮਰੀਕਾ ਦੇ ਵਿੱਚ ਵੀ ਬਹੁਤ ਮਹਿੰਗਾ ਆ। ਉੱਥੇ ਲੀਗਲ ਵੇ ਨਾ ਹੋ ਜਾਂਦਾ, ਇੱਥੇ ਹਾਂ ਇੱਥੇ ਬਹੁਤ ਕੁਛ ਆ। ਨਹੀਂ, ਪਰ 2024 ਦੀਆਂ ਵੋਟਾਂ ਵਰਲਡ 'ਚ ਸਭ ਤੋਂ ਜ਼ਿਆਦਾ ਐਕਸਪੈਂਸਿਵ ਸੀ ਇੰਡੀਆ ਦੀਆਂ, ਅਮਰੀਕਾ ਤੋਂ ਵੀ ਜ਼ਿਆਦਾ ਜੀ। ਠੀਕ ਹੈ ਜੀ, ਤੇ ਜਦੋਂ ਵੀ ਉਹ ਹੋਈਆਂ ਆਪਣੀਆਂ ਪ੍ਰਧਾਨ ਮੰਤਰੀ ਦੀਆਂ, ਕਦੋਂ ਹੋਈਆਂ ਸੀਗੀਆਂ ਮੈਨੂੰ ਹੁਣ ਚੇਤਾ ਭੁੱਲ ਗਿਆ। ਪਿੱਛੇ ਹੋਈਆਂ ਸੀ 23 ਦੇ ਵਿੱਚ, ਨਹੀਂ 24 ਜੀ, ਉਹਦੀ ਗੱਲ ਕਰਦਾ ਮੈਂ। ਬਾਕੀ ਜੇ ਅਸੀਂ ਗੱਲ ਕਰੀਏ, ਜੇ ਟਰੰਪ ਨੂੰ ਵੀ ਪੈਸਿਆਂ ਦੀ ਲੋੜ ਆ ਬਈ, ਉਹ ਵੀ ਉੱਥੇ ਪੈਸੇ ਖਰਚ ਕੇ ਹੀ ਜਿੱਤ ਕੇ ਆਇਆ। ਲੌਬਿੰਗ ਹੁੰਦੀ ਹੈ। ਹਾਂ, ਸਾਰਾ ਇਜ਼ਰਾਈਲ ਵਾਲੇ ਜਾਂ ਉਹਦੇ ਹੀ ਪਿੱਛੇ ਬੰਦੇ ਆ, ਜਿਹੜੇ ਜਿਊਸ ਜਿਹੜੇ ਆ ਉਹੀ ਪੈਸੇ ਦਿੰਦੇ ਆ। ਫਿਰ ਉਸ ਹਿਸਾਬ ਨਾਲ ਚੀਜ਼ਾਂ ਚਲਾਉਣੀਆਂ ਵੀ ਚਾਹੁੰਦੇ ਹੁੰਦੇ ਆ। ਉਹ ਪਪੇਟ ਬਣ ਜਾਂਦਾ ਹੈ। ਹਾਂ, ਕਹਿ ਸਕਦੇ ਆ। ਅੱਜ ਤਾਈਂ ਇੱਕ ਜਿਹੜਾ ਕੈਨੇਡੀ ਹੋਇਆ, ਉਸ ਤੋਂ ਇਲਾਵਾ ਸਾਰੇ ਇਜ਼ਰਾਈਲ ਦੇ ਅਨੁਸਾਰ ਹੀ ਚੱਲੇ। ਤੇ ਕੈਨੇਡੀ ਮਾਰਿਆ ਵੀ ਗਿਆ। ਕੈਨੇਡੀ ਤੁਹਾਨੂੰ ਪਤਾ ਹੀ ਆ, ਉਹਦਾ ਕਤਲ ਹੋ ਗਿਆ ਸੀ। ਉਹ ਬੰਦਾ ਉਹਨਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਸੀ। ਅੱਛਾ, ਇਹ ਤਾਂ ਇੱਕ ਡਰ ਵਾਲੀ ਗੱਲ ਹੋਊਗੀ, ਇੱਕ ਐਡੇ ਵੱਡੇ ਦੇਸ਼ ਦੇ ਰਾਸ਼ਟਰਪਤੀ ਦੇ ਲਈ, ਸੁਪਰੀਮ ਲੀਡਰ ਦੇ ਲਈ, ਹਨਾ। ਤੇ ਇਹ ਸਾਰੇ ਦੇ ਵਿੱਚ ਆਖਰੀ ਸਵਾਲ ਹੈ ਮੇਰਾ, ਜਿਹੜਾ ਇਸ ਸਾਰੀ ਗੱਲ ਨੂੰ ਲੈ ਕੇ ਹੈਗਾ ਵੀ ਅਸੀਂ ਕਿਤੇ ਨਾ ਕਿਤੇ ਜਾ ਕੇ ਜਿਹੜੀ ਪੀਸਫੁਲ ਵਰਲਡ ਦੀ UN ਦੇ ਵੱਲੋਂ ਇੱਕ ਸੁਪਨਾ ਦੇਖ ਕੇ ਸ਼ੁਰੂਆਤ ਕੀਤੀ ਗਈ 1945 ਦੇ ਵਿੱਚ, ਨੀਂਹ ਪੱਥਰ ਰੱਖਤਾ ਵੀ UN ਬਣਾ ਦੋ, ਆਪਾਂ ਸਾਰੇ ਦੁਨੀਆ ਦੇ ਵਿੱਚ ਪੀਸ ਲੈ ਕੇ ਆਉਣੀ ਆ। ਤੇ ਪੀਸ ਲਿਆਉਣ 'ਚ ਸਭ ਤੋਂ ਮੋਹਰੀ ਅਮਰੀਕਾ ਸੀਗਾ। ਲੱਗਦਾ ਹੈ ਕਿ ਕਦੀ ਪੀਸ ਆਊਗੀ ਸੰਸਾਰ ਦੇ ਵਿੱਚ? ਅੱਜ ਦੇ ਸਿਨੈਰੀਓ ਨੂੰ ਜੇ ਪਾਸੇ ਵੀ ਰੱਖ ਦਈਏ ਤਾਂ ਕੋਈ ਤਰੀਕਾ ਹੈ, ਕੋਈ ਏਦਾਂ ਦੀ ਘੜੀ ਆ ਸਕਦੀ ਹੈ ਵੀ ਜਦੋਂ ਆਊਗੀ, ਜਾਂ ਫਿਰ ਇਹ ਬਿਜ਼ਨਸ ਟੈਕਟਿਕ ਦੇ ਨਾਲ ਇਹ ਕੰਮ ਚੱਲਦਾ ਜੋ? ਨਹੀਂ ਯਾਰ, ਪੀਸ ਤਾਂ ਮੈਨੂੰ ਨਹੀਂ ਲੱਗਦਾ ਕਦੋਂ ਤੋਂ ਵੀ ਸੀਗੀ। ਜਦੋਂ ਤੋਂ ਵੀ ਦੁਨੀਆ ਬਣੀ ਆ, ਹਰੇਕ ਬੰਦੇ ਦੇ ਲਈ ਲੜਾਈ ਜੰਗ ਯੁੱਧ ਹੀ ਰਹੇ ਆ। ਚਾਹੇ ਉਹ ਆਪਣੀ ਭੁੱਖ ਪਿਆਸ ਮਿਟਾਉਣ ਲਈ ਰਹੇ ਆ,
ਚਾਹੇ ਉਸ ਤੋਂ ਬਾਅਦ ਐਗਜ਼ਿਸਟੈਂਸ ਦੀ ਲੜਾਈ ਲਈ ਰਹੇ। ਹਾਂ, ਹਮੇਸ਼ਾ ਤੋਂ ਹੀ ਰਹੇ ਆ ਤੇ ਇਹ ਰਹਿਣਾ ਹੀ ਹੈ। ਇਹਦੇ ਰੂਪ ਬਦਲ ਜਾਊਗੇ। ਪਹਿਲਾਂ ਅਸੀਂ ਹੱਥਾਂ ਨਾਲ ਲੜਦੇ ਸੀ, ਫਿਰ ਭਾਲਿਆਂ ਭੂਲਿਆਂ ਤੇ ਆ ਗਏ, ਫਿਰ ਤਲਵਾਰਾਂ ਤੇ ਆ ਗਏ, ਫਿਰ ਬੰਦੂਕਾਂ ਤੇ ਆ ਗਏ ਆ, ਹੁਣ ਅਸੀਂ ਪਰਮਾਣੂ ਬੰਬਾਂ ਤੱਕ ਆ ਗਏ ਆ। ਮਤਲਬ ਕਿ ਇਹ ਚੀਜ਼ ਰਹਿਣੀ ਹੀ ਰਹਿਣੀ, ਖਤਮ ਨਹੀਂ ਹੋ ਸਕਦੀ। ਮੈਨੂੰ ਨਹੀਂ ਲੱਗਦਾ ਰਹਿਣੀ। ਮੈਨੂੰ ਨਹੀਂ ਲੱਗਦਾ ਕਿ ਸ਼ਾਂਤੀ, ਕਿ ਕਹਿ ਨਹੀਂ ਦਿੰਦੇ ਕਿ ਬਾਹਰ ਤੋਂ ਹੀ ਸ਼ਾਂਤੀ ਆਉਂਦੀ ਆ, ਲੜਾਈ ਤੋਂ ਬਾਅਦ ਹੀ ਸ਼ਾਂਤੀ ਆਉਂਦੀ ਆ, ਤੂਫਾਨ ਤੋਂ ਬਾਅਦ ਹੀ ਸ਼ਾਂਤੀ ਆਉਂਦੀ ਆ, ਪਰ ਇੱਥੇ ਤੂਫਾਨ ਰਹਿਣਾ ਹੀ ਆ। ਸ਼ਾਂਤੀ ਜੇ ਅਸੀਂ ਲੜਾਈਆਂ ਨੂੰ ਹੀ ਸ਼ਾਂਤੀ ਕਹੀਏ, ਮੈਨੂੰ ਲੱਗਦਾ ਹੈ ਤਾਂ ਫਿਰ ਦੁਨੀਆ 'ਚ ਹਮੇਸ਼ਾ ਚੱਲੀ ਹੀ ਜਾਂਦੀਆਂ, ਏਦਾਂ ਹੀ ਚੱਲਦਾ ਰਹੂ। ਏਦਾਂ ਚੱਲਦਾ ਹੀ ਆ। ਅਸੀਂ ਆਸ ਕਰਦੇ ਹਾਂ ਕਿ ਜੰਗਾਂ ਨੂੰ ਕਿਤੇ ਨਾ ਕਿਤੇ ਜਾ ਕੇ ਠੱਲ ਪਵੇ। ਅਸੀਂ ਗੱਲਬਾਤ ਈਰਾਨ, ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਆਪਸੀ ਚੱਲਦੇ ਕਲੇਸ਼ ਦੇ ਬਾਰੇ ਕੀਤੀ ਹੈ। ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।